ਨਹੀਂ ਬਾਇਓਮੈਟ੍ਰਿਕ ਕਰਾਇਆ ਮੱਝਾਂ ਦਾ ਗੋਇਆ ਵੇਖ ਕੇ ਦੱਸ ਦੇਣਗੇ ਕਿ ਇੰਨੀ ਦੇਰ ਦੀ ਮੱਝ ਇੱਥੇ ਰਹਿੰਦੀ ਯਾਰ ਤੂੰ ਡੰਗਰਾਂ ਦਾ ਡਾਕਟਰ ਹੈ ਜਾਂ ਪਟਵਾਰੀਆਂ ਦਾ ਡਾਕਟਰ ਵੇਖ ਤੂੰ ਮੱਝਾਂ ਦਾ ਗੋਇਆ ਸ਼ੋਇਆ ਚੈੱਕ ਕਰ ਜਦੋਂ ਮੱਝ ਗੋਇਆ ਕਰੇਗੀ ਨਾ ਜੀ 30 ਰੁਪਏ ਤੁਹਾਨੂੰ ਟੈਕਸ ਪੈਣਾ ਰਜਿਸਟਰ ਨਹੀਂ ਨਾ ਜਿਹੜੀ ਹੋਏਗੀ ਉਹ ਮੱਝ ਦਾ ਕੇਸ ਹੋ ਜਾਏਗਾ ਤੁਹਾਡੇ ਜਦੋਂ ਮੱਝ ਟੈਕਸ ਸੁੱਟਣ ਲੱਗੇ ਨਾ ਉਹ ਧਿਆਨ ਰੱਖਣਾ ਬਸ ਟਾਈਮ ਲਿਖ ਲੈਣਾ ਤੇ ਟੈਕਸ ਲਿਖ ਲੈਣਾ ਕਿ ਕਿੰਨਾ ਕੁ ਸੁੱਟਦੀ ਹਾਂ ਬਿਲਕੁਲ 2 ਕਿਲੋ 4 ਕਿਲੋ ਉਹ ਭਾਈ ਦੋ ਉਹ ਜੀ ਭਾਜੀ ਉਹ ਕੀ ਹਾਲ ਏ ਅੱਲਾ ਦਾ ਕਰਮ ਭਾਜੀ ਅੱਗੇ ਨਾਲ ਬਿਹਤਰ ਆ ਤੇ ਤੂੰ ਬਹਿ ਰਿਹਾ ਤੇ ਡੰਗਰਾਂ ਕੋਈ ਸ਼ੈ ਵੀ ਪਵਾਈ ਹੈ ਕਿ ਨਹੀਂ ਭਾਜੀ ਕੀ ਕਰਦੇ ਹੋ ਵੇਖੋ ਹੁਣ ਤੇ ਉਹ ਵਿਹਲੇ ਹੋਏ ਨੇ ਵਿਚਾਰੇ ਤੇ ਆਪਣਾ ਦੁੱਧ ਵਾਲਾ ਦੁੱਧ ਕੱਢ ਕੇ ਗਿਆ ਹੁਣ ਮੱਝਾਂ ਦਾ ਕੋਈ ਸ਼ੈ ਨਹੀਂ ਨਾ ਪੱਠੇ ਨੇ ਨਾ ਗਤਾਵਾ ਨਾ ਗੱਲ ਨਾ ਬਾਤ ਉਹ ਭਾਈ ਧਿਆਨ ਕਰੋ ਖਾ ਗਈਆਂ ਨੇ ਸਾਰਾ ਕੁਝ ਧਿਆਨ ਤੇ ਕੀਤਾ ਜਦੋਂ ਪਹਿਲੀ ਨੂੰ ਤੁਹਾਨੂੰ ਸਟਾਲੇ ਨੂੰ ਆਖੇ ਪਾਣੀ ਲਾਇਆ ਜੇ ਉਹ ਵੀ ਕੋਈ ਨਹੀਂ ਲੱਗਾ ਤੇ ਮੈਂ ਮੋਟਰ ਚਲਾ ਕੇ ਆ ਗਿਆ ਸੀ ਹੁਣ ਮੈਂ ਉੱਥੇ ਕੋਲ ਬਹਿ ਰਹਿੰਦਾ ਨਾਲ ਜਵਾਰ ਵਾਲੀ ਪਹਿਲੀ ਨੂੰ ਖਾਦ ਪਾਣੀ ਉਹ ਵੀ ਕੋਈ ਨਹੀਂ ਜੇ ਪਾਈ ਭਾਜੀ ਮੈਂ ਉਹਨੂੰ ਰਜ਼ਾ ਨੂੰ ਕਹਿ ਕੇ ਆਇਆ ਸਾਂ ਖਾਦ ਪਾ ਕੇ ਫਿਰ ਘਰ ਵੜੀ ਆਂਦਾ ਮੈਂ ਪਾ ਕੇ ਵੜਾਂਗਾ ਹੁਣ ਸ਼ਾਮ ਪੈ ਗਈ ਪਾਉਂਦਾ ਹੋਣਾ ਉੱਥੇ ਖਾਦ ਤੇ ਮੈਂ ਯਾਰ ਤੁਹਾਡੀ ਰਹਿਣਾ ਵਾ ਕਿ ਚਲੋ ਪਿੱਛੇ ਬੰਦੇ ਹਨ ਕੰਮ ਕਰਦੇ ਹੀ ਹੋਣਗੇ ਤੇ ਜਦੋਂ ਆਣ ਕੇ ਵੇਖੀਏ ਕੋਈ ਕੰਮ ਨਹੀਂ ਹੋਇਆ ਉਹਨਾਂ ਨਾਲ ਗੱਲ ਨਾ ਬਾਤ ਜੇ ਆ ਕੇ ਪੁੱਛੀਏ ਤਾਂ ਫਲਾਣਾ ਵੀ ਹੋ ਗਿਆ ਫਲਾਣਾ ਵੀ ਹੋ ਗਿਆ ਫਲਾਣਾ ਵੀ ਹੋ ਗਿਆ ਭਾਈ ਸਾਰਾ ਹੀ ਕਰਦੇ ਰਹਿੰਦੇ ਆ ਤੁਹਾਡੀਆਂ ਗੱਲਾਂ ਹੀ ਨਹੀਂ ਮੁਕਣੀਆਂ ਸਾਰੀ ਉਮਰ ਨਹੀਂ ਯਾਰ ਵੇਖ ਲੈਣਾ ਫਿਰ ਤੇਰੇ ਸਾਹਮਣੇ ਹੀ ਯਾਰ ਗੱਲ ਅੱਗੋਂ ਤਾਂ ਤੁਹਾਨੂੰ ਲਿਆ ਕੇ ਮੈਂ ਇੱਥੇ ਖਿਲਾਰ ਲੈਣਾ ਤੇ ਤੁਹਾਡੇ ਸਾਹਮਣੇ ਪੱਠੇ ਪਾਣੇ ਕਰਨੇ ਨੇ ਇਹ ਖਾਣਗੀਆਂ ਤੇ ਫਿਰ ਤੁਸੀਂ ਇੱਥੋਂ ਜਾਣਾ ਕਰਨਾ ਤੇ ਗੋਇਆ ਇੱਥੇ ਸਾਹਮਣੇ ਰੱਖ ਛੱਡਿਆ ਅਜੇ ਤੇ ਇਹਨਾਂ ਨੂੰ ਕੰਮ ਆਪ ਕਰ ਲਓ ਚਲੋ ਛੁੱਟੀ ਕਰਾ ਦਿਓ ਭਾਈ ਬੰਦੇ ਨੂੰ ਮੈਂ ਵੀ ਕਰ ਲਾ ਕਰਾਂਗਾ ਫਿਰ ਕਮਾਲ ਗੱਲ ਜੇ ਕੋਈ ਗੱਲ ਪੁੱਛ ਪਈ ਅੱਗੋਂ ਔਖੇ ਹੁੰਦੇ ਹੋ ਭਾਈ ਔਖਿਆ ਕਾਹਨੂੰ ਹੋਣਾ ਗੋਇਲ ਦੀ ਡਿਊਟੀ ਲਾਈ ਹੈ ਲੱਗੇ ਆ ਗੋਇਆ ਢੋਣ ਆ ਰੇੜੀ ਚ ਪਾ ਲਿਆ ਹੁਣ ਢੋਕ ਲੈ ਜਾਂਦਾ ਗੋਇਆ ਉਹ ਨਾਲ ਨਾਲ ਉਸਤਾਦ ਆ ਕਰੋ ਨਾ ਬਾਹਰ ਠੀਕ ਹੈ ਭਾਜੀ ਵੇਖੋ ਖਾ ਪੀ ਕੇ ਬਹਿ ਗਈਆਂ ਨੇ ਆ ਵੇਖੋ ਕਿੰਨੀਆਂ ਖੁਸ਼ਹਾਲ ਨੇ ਵੇਖੋ ਸ਼ਕਲਾਂ ਇਹਨਾਂ ਦੀਆਂ ਢਿੱਡ ਛੇੜ ਵੇਖੋ ਭਰੇ ਪਏ ਇਹਨਾਂ ਦੇ ਆ ਵੇਖੋ ਨਾ ਖੁਸ਼ਹਾਲੀ ਵੇਖੋ ਭਾਜੀ ਤੁਸੀਂ ਨਾ ਕਰਿਆ ਕਰੋ ਗੱਲਾਂ ਤੁਸੀਂ ਬਹੁਤ ਇੱਥੇ ਅਸਲਾਮ ਅਲੈਕਮ ਸਭ ਦੀ ਹਾਲ ਹੈ ਭਾਜੀ ਕੀ ਹਾਲ ਏ ਜਨਾਬ ਸ਼ੁਕਰ ਅੱਲਾਹ ਦਾ ਹੋਰ ਜਨਾਬ ਇਹ ਤੇ ਮੇਰੇ ਨਾਲ ਫਿਰ ਤੁਹਾਨੂੰ ਲੱਗੇ ਚਾਹ ਪਾਣੀ ਵੀ ਨਹੀਂ ਪੁੱਛਿਆ ਹੋਣਾ ਚੋ ਸਾਹਿਬ 2 ਵਜੇ ਦੇ ਬੈਠੇ ਆ ਆਹ ਤੇ ਉਹੀ ਨਾ ਚਾਹ ਨਾ ਪਾਣੀ ਪਿੱਛੇ ਕੋਈ ਜ਼ਿੰਮੇਦਾਰੀ ਬੰਦਾ ਨਹੀਂ ਯਾਰ ਮੈਂ ਮੰਨ ਦੁੱਧ ਪੀ ਗਿਆ ਅੱਜ ਮੱਝਾਂ ਦਾ ਚੋ ਭਾਜੀ ਐਵੇਂ ਮਾਰਨ ਡੇ ਅੱਜ ਸਾਰੀਆਂ ਮੱਝਾਂ ਦੁੱਧ ਪੀਣ ਨਾ ਝੂਠ ਬੋਲਣ ਡੇ ਆ ਭਾਈ ਮੈਂ ਸ਼ਕਲੋਂ ਲੱਗਣ ਡਿਆ ਦੁੱਧ ਪੀਣ ਵਾਲਾ ਨਹੀਂ ਮੈਂ ਜਦੋਂ ਕੋਲ ਖਲੋ ਕੇ ਚੁਆਨਾ ਨਾ ਆਹੋ ਉਦੋਂ ਦੁੱਧ ਜ਼ਿਆਦਾ ਹੁੰਦਾ ਚੋ ਸਾਹਿਬ ਪੂਰਾ ਦੁੱਧ ਨਹੀਂ ਹੈ ਤੇ ਬਾਅਦ ਆਵਾਜ਼ ਕਿਹੜੀ ਆ ਰਹੀ ਇਹ ਮੈਨੂੰ ਪਤਾ ਕੋਈ ਅਫਸਰ ਵੀ ਨੇ ਤੇ ਨਾਲ ਪੁਲਿਸ ਵੀ ਹੈ ਖੈਰ ਹੋਵੇ ਸਹੀ अस्सलाम वालेकुम जी ਵਾਸਲਾਮ अस्सलाम वालेकुਮ ਜੀ ਵਾਸਲਾਮ ਆਏ ਨੇ ਜਨਾਬ ਚੌਧਰੀ 1 2 3 4 ਰਹਿਣ ਦੇ ਚੌਰੀ ਨੂੰ ਅਸੀਂ ਕਰਨਾ ਜਿਹੜੇ ਕੰਮ ਆਏ ਉਹ ਕਰੀਏ ਕਿ 6 7 8 9 10 11 12 13 14 15 16 17 18 19 20 20 ਮੱਝਾਂ ਨੇ अस्सलाम वालेकुम 21 22 ਕੀ ਹਾਲ ਹੈ ਜੀ अस्सलाम वालेकुम जी ठीक हो ਹਾਂਜੀ ਸ਼ੋਈ ਸਾਹਿਬ बीएसए ठीक है ਹਾਂਜੀ सब खैर ने ਹਾਂਜੀ ਹਾਂਜੀ ਇਹ ਬੰਦੇ ਵੀ ਬੱਜਾ ਜੀ ਗਿਣ ਲੈ ਜੇ ਕਿਹੜੇ ਬੰਦੇ ਅਜੇ 18 ਵੀ ਖਲੋਤੇ ਨੇ ਨਹੀਂ ਨਹੀਂ ਬੰਦੇ ਕਾਦੇ ਲਈ ਗਿਣਨੇ ਆ ਅਸੀਂ ਡੰਗਰ ਗਿਣਨੇ ਆ ਕਿ ਬੰਦੇ ਗਿਣਨੇ ਆ ਚੋ ਸਭ ਖੈਰ ਤੇ ਹੈ ਗਿਣਨਾ ਤੇ ਤੁਹਾਨੂੰ ਵੀ ਵਿੱਚ ਹੀ ਚਾਹੀਦਾ ਤੁਹਾਨੂੰ ਪਤਾ ਨਹੀਂ ਹੈ ਕਿ ਕੀ ਹਕੂਮਤ ਕਰਨ ਲਈ ਕੀ ਚੋ ਸਾਹਿਬ ਪਤਾ ਲੱਗੇ ਸਾਨੂੰ ਜਨਾਬ ਪਤਾ ਲੱਗੇ ਦੱਸੋ ਨਹੀਂ ਤੁਸੀਂ ਬੱਚੇ ਹੋ ਜਿਨ੍ਹਾਂ ਨੇ ਮੱਝਾਂ ਰੱਖੀਆਂ ਤੁਹਾਨੂੰ ਇਹ ਨਹੀਂ ਪਤਾ ਕਿ ਕੀ ਹੋਣ ਡਿਆ ਕੀ ਨਹੀਂ ਹੋਣ ਡਿਆ ਸਰ ਜੀ ਦੱਸੋਗੇ ਤੇ ਕੋਈ ਨਾਲ ਕੋਈ ਪੁਲਿਸ ਵੀ ਲੈਣ ਦੀ ਏ ਨਾਲ ਤੁਸੀਂ ਕੋਈ ਸਾਨੂੰ ਦੱਸ ਤਾਰਫ ਕਰਾਓ ਆਪਣਾ ਪਤਾ ਤੇ ਲੱਗੇ ਮੇਰਾ ਨਾਮ ਅਕਰਮ ਪਟਵਾਰੀ ਹੈ ਲਤੀਫ ਰੀਡਰ ਹੈ ਮੇਰਾ ਅੱਛਾ 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 ਠੀਕ ਹੈ ਨਾ ਜੀ ਉਹ ਉੱਥੋਂ ਆਏ ਨੇ ਥਾਣੇ ਤੋਂ ਅੱਛਾ ਆਓ ਇੱਧਰ ਆਓ ਇੱਧਰ ਆਓ ਇੱਧਰ ਆਓ ਇੱਧਰ ਆਓ ਆ ਜਾ ਚੋਈ ਸਾਹਿਬ ਇੱਧਰ ਆਓ ਗੋਬਰ ਟੈਕਸ ਜਿਹੜਾ ਉਹ ਨਹੀਂ ਪਹੁੰਚਿਆ ਜਨਾਬ ਵੱਡਾ ਟੈਕਸ ਨਹੀਂ ਪਹੁੰਚਿਆ ਤੁਹਾਨੂੰ ਤੁਸੀਂ ਪਤਾ ਗੋਬਰ ਹੀ ਨਹੀਂ ਲਾਇਓ ਨਹੀਂ ਤੁਹਾਨੂੰ ਪਤਾ ਨਹੀਂ ਲੱਗਾ ਨਹੀਂ ਨਹੀਂ ਹਾਂ ਕਦਾ ਇਹ ਜਿਹੜਾ ਟੈਕਸ ਲੱਗਾ ਹੈ, ਤੁਹਾਨੂੰ ਪਤਾ ਨਹੀਂ ਭਾਜੀ ਬਹਿ ਤੇ ਜਾਓ ਗੁੱਸਾ ਕਾਹਦਾ ਆ ਅਸਾਂ ਤੇ ਗੋਬਰ ਜੋ ਕੀਤੇ ਕੰਮਣ ਲੱਗ ਪਿਆ ਤੁਸੀਂ ਤੇ ਅਸਾਂ ਤਾਂ ਕੀਤਾ ਹੀ ਕੋਈ ਨਹੀਂ ਗੋਬਰ ਇੱਧਰ ਆ ਯਾਰ ਇਹ ਵੇਖ ਕਿੰਨੇ ਪੈਸੇ ਬਣਦੇ ਨੇ ਇਹ ਕਿਦੋਂ ਦੀਆਂ ਮੱਝਾਂ ਰੱਖੀਆਂ ਤੁਸੀਂ ਅਸੀਂ ਕੱਲ ਲਿਆਂਦੀਆਂ ਨੇ ਮੰਡੀੋਂ ਕੱਲ ਕਾਜੀ ਨਹੀਂ ਨਹੀਂ 5 ਸਾਲ ਹੋ ਗਏ ਨੇ 5 ਸਾਲ ਹੋ ਗਏ ਨੇ ਉਹ ਨਹੀਂ ਨਹੀਂ ਕੱਲ ਹੀ ਆਹੋ ਇਹ ਮੰਡੀੋਂ ਕੌਣ ਨੇ ਤੁਸੀਂ ਕੌਣ ਭਾਈ ਇਹ ਮੈਂ ਚੋਈ ਸਾਹਿਬ 5 ਸਾਲ ਦਾ ਟੈਕਸ ਪਾਣਾ ਇਹਨਾਂ ਨੂੰ ਉਹ ਨਹੀਂ ਨਹੀਂ ਕੱਲ ਚੋਈ ਸਾਹਿਬ ਕਹਿੰਦੇ ਦੇ ਨੇ ਬਕਵਾਸ ਕਰਨ ਦੇ ਨੇ ਮੰਗਲ ਵਾਲੇ ਦਿਨ ਸ਼ਾਹਕੋਟ ਵਾਲੀ ਮੰਡੀ ਤੋਂ ਲਿਆਂਦੀਆਂ ਹਾਂਜੀ 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 ਇੱਕ ਲਿਆਂਦੀ ਜੇ 2 ਲਿਆਂਦੀਆਂ ਨੇ ਮੈਂ ਸਾਰੀ ਇਕੱਠਾ ਹੀ ਸੌਦਾ ਕੀਤਾ ਆਹੋ ਜੀ ਪਰਸੋਂ ਆਈਆਂ ਨੇ ਮੈਂ ਨਾਲ ਸਾਂ ਹਾਂਜੀ 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 ਉਹ ਮੁੰਡਿਆ ਉਹ ਮੁੰਡੇ ਨੂੰ ਕੱਲ ਯਾਰ ਘਰੋਂ 200 ਡੱਬ ਨਵਾ ਕੇ ਲਿਆਏ ਨਹੀਂ ਦੁੱਧ ਸੋਡਾ ਅਸੀਂ ਨਹੀਂ ਪੀਣਾ ਭਾਈ ਇੰਨਾ ਟਾਈਮ ਨਹੀਂ ਹੈਗਾ ਸਾਡੇ ਕੋਲ ਦੁੱਧ ਬੋਤਲ ਸੋਡਾ ਹੀ ਛੱਡ ਕੇ ਆਏ ਤੇ 2 ਥੋੜਾ ਪੀ ਲਈ ਉਹ ਨਹੀਂ ਨਾਲ ਕੱਲ ਦਾ ਕਾਨੂੰਨ ਪਿਆ ਪਾਸ ਹੁੰਦਾ ਨਾਲ ਤੁਸੀਂ ਰੇਡ ਕਰ ਲਿਆ ਉਹ ਭਾਈ ਕਿਹੜਾ ਕੱਲ ਕਾਨੂੰਨ ਪਾਸ ਹੋਣਾ ਕੱਲ ਦੀ ਗੱਲ ਹੈਗੀ ਹੈ ਕਿਹੜੀ ਕੱਲ ਦੀ ਗੱਲ 4 ਤਰੀਕ
ਉਹ ਤੈਨੂੰ ਪਤਾ ਹੀ ਨਹੀਂ ਹੈਗਾ, ਤੂੰ ਐਵੇਂ ਬੋਲੀ ਜਾਣਦੇ ਆ। ਬਈ ਬੜਾ ਪਤਾ ਹੈ। 1 ਮਹੀਨਾ ਤੇ 3 ਦਿਨ ਪੂਰੇ ਹੋ ਗਏ ਨੇ, 33 ਦਿਨ। ਉਹ ਜਾ ਯਾਰ ਆਰਾਮ ਨਾਲ ਬਹਿ ਤੂੰ ਐਡਾ। ਉਹ ਬਈ ਦਾ ਭਾਈ ਉਹ ਬੋਲਣ ਦੀ ਤਮੀਜ਼ ਨਹੀਂ। ਉਹ ਬਈ ਦਾ ਅਫਸਰਾਂ ਨਾਲ ਨਹੀਂ ਕਰੀਦਾ, ਆਰਾਮ ਨਾਲ ਜਰਾ ਗੱਲ ਹੋ ਗਈ ਹੈ ਮੇਰੀ। ਪਿਆਰ ਨਾਲ ਬੁਲਾਣ ਦੇ ਆ ਤੇ ਔਰ ਇੱਧਰ ਹੋ ਕੇ ਬੋ ਪਟਵਾਰੀ ਸਾਹਿਬ ਤੋਂ ਇੱਧਰ ਹੋ ਕੇ ਬੋ। ਮੈਂ ਕਿਹੜਾ ਉਹਦੇ ਉੱਤੇ ਚੜਨੇ ਆ। ਗੱਲ ਹੋ ਜਿਹੜੇ ਗਈ। ਨਹੀਂ ਬਹਿਣ ਦਿੰਦੇ, ਤੂੰ ਨਾਲ ਲੱਗ ਕੇ ਬੈਠਾ। ਯਾਰ ਗੱਲ ਸੁਣ, ਉੱਥੇ ਹੋਏ ਆ ਭਾਈ, ਉੱਠੋ ਤਾਂ ਉੱਥੇ ਚੱਲ, ਇੱਧਰ ਆ ਯਾਰ। ਇੱਧਰ ਆ, ਗੱਲਾਂ ਟੈਂ ਟੈਂ ਕਰਨ ਦੇ। 11 ਗੁਣਾ ਪਾ ਇਹਨਾਂ ਨੂੰ, ਤੂੰ ਐਡੀ ਟਿਆਣਾ ਨਾ ਕਰ। 11 ਗੁਣਾ ਭਾਈ ਸਾਹਿਬ ਪਾ। ਪਹਿਲੇ ਸ਼ੁਰੂ ਤੋਂ ਜਾਂਚ ਪੜਤਾਲ ਕਰੋ ਨਾ, ਇਹਨਾਂ ਕੋ ਪੁੱਛੋ ਇਹਨਾਂ ਦੇ ਸਟਾਮ ਵਗੈਰਾ ਹੈ ਨਹੀਂ ਇਹਨਾਂ ਮੱਝਾਂ ਦੇ। ਮੱਝਾਂ ਦੇ ਸਟਾਮ ਹੈ ਤੁਹਾਡੇ ਕੋਲ? ਔਰ ਸ਼ਹਿ ਹੈਗੇ ਸਾਡੇ ਕੋਲ। ਉਹ ਜਿਹੜੀ ਕੱਲ ਜੋ ਖਰੀਦੀਆਂ ਹਾਂਜੀ, ਤੁਸੀਂ ਹਾਂਜੀ। ਤੇ ਸਟਾਮ ਵਗੈਰਾ ਕੋਈ ਚੀਜ਼ ਹੈ? ਉਹ ਆਹੋ। ਮੰਡੀ ਦੀ ਰਸੀਦ ਹੈ ਤੇ ਉਹ ਠੇਕੇਦਾਰ ਉੱਥੇ ਕੋਈ ਨਹੀਂ ਸੀ। ਕੌਣ? ਮੰਡੀੋਂ ਲਿਆਦੀਆਂ ਨੇ ਨਾ, ਅੱਛਾ। ਤੇ ਮੁਨਸ਼ੀ ਨੇ ਰਸੀਦ ਕੱਟੀ ਹੈ ਨਾ, ਹਾਂ। ਆਂਦਾ ਉੱਤੇ ਠੇਕੇਦਾਰ ਦੇ ਸਾਈਨ ਕਰਵਾ ਕੇ ਨਾ ਹਾਂ। ਤੇ ਤੁਹਾਨੂੰ ਰਸੀਦ ਪਹੁੰਚਾ ਦਿਆਂਗਾ। ਭਾਈ ਰਸੀਦ ਦਾ ਤੇ ਅਸੀਂ ਪੁੱਛਣ ਹੀ ਨਹੀਂ ਡੇ। ਤੁਸੀਂ ਸਟਾਮ ਕਰਾਇਆ ਮੱਝਾਂ ਦਾ? ਭਾਈ ਮੇਰੀ ਗੱਲ ਸੁਣ ਲਓ। ਜਿਹੜੀ ਜੋ ਮੱਝ ਤੁਸੀਂ ਲਈ ਹੈ ਤੁਸੀਂ ਸਟਾਮ ਤੇ ਕਰਾਇਆ? ਸਭ ਮੰਡੀ ਦੀ ਰਸੀਦ ਹੁੰਦੀ ਏ। ਮੰਡੀ ਦੀ ਰਸੀਦ ਹੁੰਦੀ। ਹੁਣ ਜਿਹੜਾ ਲਓ ਹੋਇਆ ਤੁਹਾਨੂੰ ਪਤਾ ਮੱਝਾਂ ਰਜਿਸਟਰਡ ਕਰਾਉਣੀਆਂ ਪੈਣੀਆਂ। ਅੱਛਾ ਜੀ। ਹਰ ਮੱਝ ਰਜਿਸਟਰਡ ਕਰਾਉਣੀ ਪੈਣੀ ਹੈ। ਜਦੋਂ ਵੇਚਣੀ ਹੈ ਸਟਾਮ ਕਰਾਉਣਾ, ਤੁਸੀਂ ਦੱਸਣਾ ਦਾਰੇ ਨੂੰ ਕਿ ਬਈ ਅਸੀਂ ਮੱਝ ਵੇਚ ਛੜੀ, ਨਹੀਂ ਤੇ ਟੈਕਸ ਤੁਹਾਨੂੰ ਪੈਂਦਾ ਰਹੇਗਾ। ਇਹ ਤੁਹਾਡੇ ਮੁਨਸ਼ੀ ਸਾਹਿਬ ਨੇ? ਹਾਂਜੀ ਇਹ ਰੀਡਰ ਹੈ ਮੇਰਾ। ਰੀਡਰ ਸਾਹਿਬ ਜੀ। ਕਿਸੇ ਮੱਝ ਥੱਲੇ ਗੋਇਆ ਵੇਖ ਲਵੋ, ਅਸੀਂ 11 ਗੁਣਾ ਦੇਾਂਗੇ। ਇਹ ਵੀ ਤੁਹਾਨੂੰ ਪੈਸੇ ਪੈਣੇ। ਜੇ ਮੱਝ ਨੂੰ ਕਬਜ਼ ਹੋਈ ਉਹਦੇ ਵੀ ਪੈਸੇ ਪੈਣੇ ਤੁਹਾਨੂੰ। ਮੱਝ ਬਿਮਾਰ ਹੋਈ ਉਹਦਾ ਮੈਡੀਕਲ ਕਰਾਉਣਾ ਪੈਣਾ ਤੁਹਾਨੂੰ। ਅੱਛਾ ਜੀ। ਸਮਝਦੇ ਨਾ, ਕਰ ਇਹ ਲੈ, ਪੈਸੇ ਕਰ ਲੈ। ਤੁਹਾਨੂੰ ਪੈਣੇ ਹੀ ਪੈਣੇ ਨੇ। ਇਹ ਮੈਂ ਤੁਹਾਨੂੰ ਦੱਸ ਦਿਆਂ। ਜੋ ਸਭ ਪੈ ਗਏ ਪੈਸੇ। ਤੂੰ ਜਾਂਦਾ ਇਹ ਵੀ ਲੈ ਲਓ, ਇਹ ਵੀ ਲੈ ਲਓ, ਇਹ ਵੀ ਲੈ ਲਓ, ਨਹੀਂ ਤਾਂ ਮੈਂ ਤੇ ਕਦੀ ਮੱਝ ਲਿਆਉਣੀ ਸਿਰਫ। ਤੂੰ ਮੈਨੂੰ ਕਹਿ ਕੇ ਮੇਰਾ ਮਤਲਬ ਮੱਝਾਂ ਮੈਨੂੰ ਲੈ ਕੇ ਦਿੱਤੀਆਂ ਅੱਲਾ ਨਾ ਨੇ। ਕਰੇ ਮੱਝ ਨੂੰ ਕੋਈ ਅਬੀ ਨਬੀ ਹੋ ਜਾਂਦੀ ਹੈ, ਮੱਝ ਮਰ ਜਾਂਦੀ ਹੈ, ਹਾਂਜੀ। ਉਹਦਾ ਤੁਹਾਨੂੰ ਡੈਥ ਸਰਟੀਫਿਕੇਟ ਬਣਾਉਣਾ ਪਏਗਾ। ਉਹਦੇ ਤੋਂ ਬਗੈਰ ਅਗਰ ਤੁਸੀਂ ਨਹੀਂ ਬਣਾਓਗੇ ਤੇ ਪੈਸੇ ਤੁਹਾਨੂੰ ਪੈਂਦੇ ਰਹਿਣਗੇ। ਗੋਬਰ ਟੈਕਸ ਤੇ ਪੈਣਾ ਹੀ ਪੈਣਾ ਨਾ। ਗੋਬਰ ਟੈਕਸ ਤੇ 30 ਰੁਪਏ ਦਿਹਾੜੀ ਦਾ ਤੁਹਾਨੂੰ ਪੈਣਾ ਹੀ ਪੈਣਾ। ਉਹ ਲੈਦਾ। ਉਹ ਲੈਦਾ। ਅੱਛਾ। ਜਦੋਂ ਤੱਕ ਮੱਝ ਤੁਸੀਂ ਜਾ ਕੇ ਉੱਥੋਂ ਨਾਂ ਨਹੀਂ ਕਟਾਉਂਦੇ ਮੱਝ ਜੀ, ਦਾ, ਜੀ। ਡੈਥ ਸਰਟੀਫਿਕੇਟ ਬਣਾ ਕੇ ਨਹੀਂ ਦਿੰਦੇ, ਹਾਂਜੀ। ਕੋਲ ਰੱਖੋਗੇ, ਜਿਹੜਾ ਵੀ ਆਵੇ ਤੁਸੀਂ ਵਹਾਣਾ ਕਿ ਆ ਵੇਖ ਲਓ ਸਾਡੀ ਮੱਝ ਜਿਹੜੀ ਉਹ ਫੌਤ ਹੋ ਗਈ, ਮਰ ਗਈ ਹੈ ਮੱਝ। ਸਹੀ ਸਾਹਿਬ। ਅੱਛਾ। ਆਹ ਤੇ ਆਪਣੇ ਵੱਡਿਆਂ ਦਾ ਟੈਕਸ ਅੱਜ ਨਹੀਂ ਬਣਾਇਆ ਅਜੇ ਤੱਕ। ਉਹ ਵੱਡਿਆਂ ਦਾ ਟੈਕਸ ਨਹੀਂ ਨਾ ਪਿਆ ਤੈਨੂੰ। ਵੱਡਿਆਂ ਦਾ ਟੈਕਸ ਪਿਆ ਹੁੰਦਾ ਤੇ ਨਾ ਤੇਰੇ ਕੋਲ ਆ ਗਿਆ ਵੱਡਿਆਂ ਦਾ ਮਾਲ, ਤੈਨੂੰ ਹੁੰਦੀਆਂ ਨੇ ਗੱਲਾਂ। ਸਮਝਦੇ ਨਾ, ਇਹ ਵੱਡਿਆਂ ਦਾ ਟੈਕਸ ਉਹਨਾਂ ਦਾ ਹੀ ਖਾਣ ਡਏ ਹੋ ਤੁਸੀਂ। ਅੱਛਾ ਹੁਣ ਮੇਰੀ ਗੱਲ ਸੁਣੋ, ਕੋਈ ਸ਼ਫਕਤ ਹੋ ਸਕਦੀ ਹੈ? ਕਾਦੀ? ਕੋਈ ਸ਼ਫਕਤ? ਆ 20 ਮੱਝਾਂ ਨੇ, ਇਹ ਜਿਹੜੀਆਂ ਵੀ ਮੱਝਾਂ 'ਚ ਗਿਣੀਆਂ ਜਾਣੀਆਂ ਨੇ। ਅੱਛਾ ਚਲੋ ਸਭ ਨੂੰ ਇਹ ਛੋਟੇ ਜਾ ਜਿਹੜੇ ਨੇ ਇਹ ਵੀ ਮੱਝਾਂ 'ਚ ਗਿਣੇ ਇੱਕ ਜਾਣੇ। ਮਸ਼ਵਰਾ ਦਿਓ ਮੈਨੂੰ। ਮੱਝ ਨੂੰ ਕਬਜ਼ ਹੋ ਜਾਏ, ਮੱਝ ਨੂੰ ਕੋਈ ਬਿਮਾਰ ਹੋ ਜਾਏ, ਮੱਝ ਕੁਛ ਹੋ ਜਾਏ, ਉਹਦੇ ਜ਼ਿੰਮੇਦਾਰ ਵੀ ਤੁਸੀਂ ਹੋ। ਉਹਦਾ ਮੈਡੀਕਲ ਸਟੋਰ ਤੋਂ ਤੁਹਾਨੂੰ ਜਾ ਕੇ ਦਵਾਈ ਅਸੀਂ ਤੁਹਾਨੂੰ ਰਸੀਦ ਦੇਵਾਂਗੇ, ਉੱਥੋਂ ਜਾ ਕੇ ਦਵਾਈ ਤੁਹਾਨੂੰ ਸਸਤੀ ਮਿਲੇਗੀ, ਫ੍ਰੀ ਮਿਲੇਗੀ। ਤੂੰ ਹੀ ਮੈਨੂੰ ਚੌਧਰੀ ਫਾਇਆ, ਸਾਹਿਬ ਇਹ ਤਾਂ ਡਾਕਟਰ ਰੱਖੋ ਇੱਕ। ਤੂੰ ਹੀ ਮੈਨੂੰ ਫਾਇਆ। ਮੈਂ ਕਦੋਂ ਭਾਇਆ ਵੇ? ਉਹ ਭਾਇਆ। ਉਹ ਆਂਦਾ ਸੀ ਲੈ ਕੇ ਮੱਝਾਂ। ਅੱਛਾ ਚੋਈ ਸਾਹਿਬ ਨੂੰ ਇੱਕ ਮਸ਼ਵਰਾ ਦੇ ਦਿਓ। ਜੀ ਇਹ ਜਿਹੜਾ ਗੋਬਰ ਟੈਕਸ ਪੈ ਤੁਸੀਂ ਆਂਦੇ ਹੋ, ਹਾਂਜੀ। ਇਹ ਪੰਜਾਬ ਵਿੱਚ ਹੀ ਹੈ ਜਾਂ ਪੂਰੇ ਪਾਕਿਸਤਾਨ ਵਿੱਚ ਹੈ? ਮਤਲਬ ਸਿੰਧ, ਸਰਹੱਦ, ਬਲੋਚਿਸਤਾਨ ਜਿਹਦੇ ਪੰਜਾਬ ਵਿੱਚ ਹੀ ਹੈ ਤਾਂ ਇਹ ਤੋਂ ਹੀ ਰੱਦ ਕਰਕੇ ਸਿੰਧ ਦਾ ਟੁਰ ਜਾਂਦੇ ਆ ਕਿਤੇ। ਤੁਸੀਂ ਜਿੱਥੇ ਮਰਜ਼ੀ ਜਾਓ, ਇਹ ਹਰ ਪਾਸੇ ਤੁਹਾਨੂੰ ਟੈਕਸ ਪੈਣਾ ਹੀ ਪੈਣਾ। ਨਹੀਂ ਪੰਜਾਬ ਵਿੱਚ ਨਹੀਂ ਹੈ, ਇਹ ਮੱਝਾਂ ਦਾ ਹੁਣੇ ਜੇ ਹਲੇ ਤੱਕ ਤੇ ਪੰਜਾਬ ਚ ਹੀ ਪੰਜਾਬ ਲਾਗੂ ਵਿੱਚ ਹੀ ਆ। ਹੋਇਆ। ਹਾਂਜੀ ਇਹ ਤੇ ਪੰਜਾਬ 'ਚ ਨਾ। ਆਹ ਹੀ ਤੁਸੀਂ ਸਿੰਧ 'ਚ ਲੱਗੇ ਜਾਓ, ਵੇਚੋ ਯਾਰ ਮੱਝਾਂ ਅਗਲੇ ਮੰਡੀ ਮਹੀਨੇ ਹੋ ਫਿਰ ਸਕਦਾ ਸਿੰਧ 'ਚ ਲੱਗ ਜੇ ਟੈਕਸ। ਤੂੰ ਪਰਾਂ ਟੁਰ ਜਾਗੇ। ਕਾਰਡ ਤੇ ਇਹਨਾਂ ਦਾ ਪੰਜਾਬ ਦਾ ਹੀ ਹੈ ਨਾ। ਦੇਖੋ ਇਹਨਾਂ ਨੂੰ ਪੈਣਾ ਹੀ ਪੈਣਾ ਉੱਤੇ। ਟੈਕਸ ਤੁਹਾਨੂੰ ਪੈਣਾ ਹੀ ਪੈਣਾ। ਜੇ ਮੱਝ ਦਿੰਦੀ ਗੋਇਆ ਪਤਲਾ, ਉਹ ਟੈਕਸ ਤੁਹਾਨੂੰ ਲੈਦਾ ਪਏਗਾ। ਓਏ ਹੋਏ ਕਿਉਂ ਜੀ? ਮੱਝ ਬਿਮਾਰ ਹੈ, ਤੁਹਾਨੂੰ ਨਹੀਂ ਪਤਾ। ਪਤਲਾ ਉਹ ਦੇਣ ਦੀ ਟੈਕਸ ਸਾਨੂੰ ਜ਼ਿਆਦਾ ਪੈਣ ਦੇ ਆ। ਉਹ ਤੇ ਭਾਈ ਪੱਠੇ ਤੁਸੀਂ ਪਾਉਂਦੇ ਹੋ, ਉਹਦੀ ਦੇਖਭਾਲ ਤੁਸੀਂ ਕਰਨ। ਉਹ ਡਾਕਟਰ ਸਾਹਿਬ ਆ ਗਏ ਡਾਕਟਰ ਸਾਹਿਬ। ਲੋ ਜੀ ਮਾਸ਼ਾਅੱਲਾ ਮਾਸ਼ਾਅੱਲਾ ਉਹ ਜੀ ਆਪ ਦੱਸਣਗੇ, ਮਾਸ਼ਾਅੱਲਾ ਗੋਹੇ ਦੇ ਬਾਰੇ ਹੁਣ ਤੁਹਾਨੂੰ ਇਹ ਦੱਸਣਗੇ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਲਓ ਜੀ ਸਾਡੀ ਤੇ ਚਾਂਦੀ ਹੋ ਗਈ ਏ। ਸਾਨੂੰ ਤੇ ਅਫਸਰ ਤਰਾਈ ਹੁੰਦੇ। ਇੱਧਰ ਆਓ ਡਾਕਟਰ ਸਾਹਿਬ ਇੱਥੇ ਕਰੋ। ਯਾਰ ਡਾਕਟਰ ਸਾਹਿਬ ਆ ਗਏ ਨੇ ਜੀ। ਡਾਕਟਰ ਸਾਹਿਬ ਨੂੰ ਤੁਸੀਂ ਛੱਡੋ ਹਾਲੀ, ਉਹਨਾਂ ਦੀ ਗੱਲ ਸੁਣੋ। ਕਾਨੂੰਨ ਕਾਹਦੇ ਲਈ ਆਇਆ? ਅਸੂਲਨ ਤੌਰ ਤੇ ਤੁਸੀਂ ਇਹ ਦੇਖੋ, ਤੁਸੀਂ ਆਪਣੇ ਜਿੰਨੇ ਵੀ ਜਾਨਵਰ ਨੇ ਇਹ ਤੁਸੀਂ ਰਜਿਸਟਰਡ ਕਰਵਾਏ ਨੇ। ਹਾਂਜੀ ਰਜਿਸਟਰਡ ਨਹੀਂ ਹੋਏ ਤੇ ਅਸੀਂ ਆਏ ਆ ਨਾ। ਤੁਸੀਂ ਇਹਨਾਂ ਨੂੰ ਪਹਿਲੇ ਰਜਿਸਟਰ ਕਰਵਾਓ। ਇੱਕ ਤੁਹਾਨੂੰ 11 ਗੁਣਾ ਜਿਹੜਾ ਇਹਦਾ ਨਾ ਜੁਰਮਾਨਾ ਪੈਣਾ ਹੈ, ਤਾਂ ਕਿ ਰਜਿਸਟਰਡ ਨਹੀਂ ਸਨ ਹੈ। ਹੁਣ ਤੁਸੀਂ ਅੱਗੋਂ 11 ਗੁਣਾ ਨਹੀਂ ਇਹਨਾਂ ਨੂੰ ਲਾਗੂ ਜੀ 3 ਗੁਣਾ ਇਹਨਾਂ ਨੂੰ ਪਾਓ। ਇਹਨਾਂ ਨੇ ਰਜਿਸਟਰਡ ਕਿਉਂ ਨਹੀਂ ਕਰਾਈਆਂ? ਅਫਸਰੋ ਮੱਝਾਂ ਦਾ ਬਾਇਓਮੈਟ੍ਰਿਕ ਕਰਾਇਆ ਜੀ ਕੋਈ? ਅਫਸਰੋ ਨਹੀਂ ਬਾਇਓਮੈਟ੍ਰਿਕ ਕਰਾਇਆ ਮੱਝਾਂ ਦਾ? ਮੈਂ ਤੁਹਾਨੂੰ ਮੈਂ ਤੁਹਾਨੂੰ ਕਹਿੰਦੇ ਆ ਮੱਝਾਂ ਦਾ ਬਾਇਓਮੈਟ੍ਰਿਕ ਕਰਾਇਆ? ਡਾਕਟਰ ਸਾਹਿਬ ਆ ਗਏ ਨੇ, ਵੇਖ ਕੇ ਦੱਸ ਨੇ, ਐਕਸਰੇ ਵੀ ਕਰਾ ਲਾਂਗੇ, ECG ਵੀ ਕਰਾ ਲਾਂਗੇ। ਡਾਕਟਰ ਸਾਹਿਬ ਹੁਣੇ ਤੁਹਾਨੂੰ ਦੱਸ ਦਿੰਦੇ ਨੇ। ਉਹ ਗੋਇਆ ਸੁੰਘ ਆਪਣਾ ਗੋਇਆ ਵੇਖ ਕੇ ਦੱਸ ਦੇਣਗੇ ਕਿ ਇੰਨੀ ਦੇਰ ਦੀ ਮੱਝ ਇੱਥੇ ਰਹਿੰਦੀ। ਆਓ ਡਾਕਟਰ ਸਾਹਿਬ। ਬਾਇਓਮੈਟ੍ਰਿਕ ਡਾਕਟਰ ਪਾਗਲ ਪਈ, ਮੈਂ ਕਰਨਾ ਬਾਇਓਮੈਟ੍ਰਿਕ ਡਾਕਟਰ ਆ ਮੈਂ। ਡਾਕਟਰ ਸਾਹਿਬ ਵੇਖੋ ਮੇਰੀ ਗੱਲ ਸੁਣੋ। ਹਾਂ
ਮੰਗਲ ਵਾਲੇ ਦਿਨ ਅਸੀਂ ਮੰਡੀੋਂ ਲੈ ਕੇ ਆਏ ਆ। ਉਹ ਮੈਂ ਕੀ ਕਰਾਂ, ਤੂੰ ਮੇਰੇ ਪਿੱਛੇ ਪੈ ਗਿਆ। ਮੈਂ ਤੇ ਡਾਕਟਰ, ਮੈਂ ਤੇ ਠੀਕ ਕਰਨ ਆਇਆ ਇਹਨਾਂ ਨੂੰ। ਡਾਕਟਰ ਸਾਹਿਬ ਮੰਗਲ ਵਾਲੇ ਦਿਨ ਮੱਝਾਂ ਲੈ ਕੇ ਆਏ ਆ, ਸਾਨੂੰ ਅਜੇ ਇਹਨਾਂ ਦੇ ਗੋਹੇ ਦਾ ਨਹੀਂ ਪਤਾ। ਬਰੀਕ ਕਰਦੀਆਂ ਨੇ, ਮੋਟਾ ਕਰਦੀਆਂ ਨੇ, ਪਤਲਾ ਕਰਦੀਆਂ ਨੇ। ਉਹ ਕਹਿੰਦੇ ਨੇ ਜੇ ਬਰੀਕ ਕਰੇਗੀ ਤਾਂ ਵੀ ਤੁਹਾਨੂੰ ਜੁਰਮਾਨਾ, ਜੇ ਮੋਟਾ ਕਰੇਗੀ ਤੇ ਫਿਰ ਟੈਕਸ। ਉਹ ਯਾਰ ਗੱਲ ਸੁਣ ਲੈ ਮੇਰੀ ਇੱਕ ਮਿੰਟ। ਹਾਂ। ਉਹ ਗੋਏ ਵਾਲੇ ਮਾਮਲਾ ਸਾਰੇ ਮੈਂ ਚੈੱਕ ਕਰ ਲੈਣਾ ਸਾਂ। ਤੈਨੂੰ ਪਤਾ ਹੈ ਕਿ ਸਾਰੀ ਜ਼ਿੰਦਗੀ ਕੰਮ ਕੀਤਾ, ਗੋਇਆ ਵੇਖ ਕੇ ਦੱਸ ਨਾ, ਮੱਝ 20 ਸਾਲ ਪੁਰਾਣੀ ਹੈ, 10 ਸਾਲ, 50 ਸਾਲ, 100 ਸਾਲ। ਉਹ ਲੇਕਿਨ ਉਸ ਜ਼ਮਾਨੇ ਨੇ ਭਾਈ ਹੁਣ ਭਰਨਾ ਪੈਣਾ ਸਭ ਕੁਝ ਤੈਨੂੰ। ਉਹ ਭਾਈ ਮੰਗਲ ਨੂੰ ਗੁਜ਼ਰਿਆ ਕੋ 5 ਸਾਲ ਹੋ ਗਏ ਨੇ। ਉੱਥੇ ਬਹਿ ਗੱਲ ਕਰਨੇ ਅੱਗੇ ਹੋ, ਮੇਰੇ ਨਾਲ ਗੱਲ ਸਹੀ ਕਰੀ। ਮੈਂ ਉਹ ਕਾਨੂੰਨ ਬੜਾ ਚੇਂਜ ਹੋ ਗਿਆ, ਉਹ ਕੰਮ ਨਹੀਂ ਰਹੇ, ਘੁੰਮਦਾ ਨਹੀਂ ਰਹੇ, ਉਹ ਬੜੀਆਂ ਸਖਤੀਆਂ ਹੋ ਗਈਆਂ ਨੇ। ਓਏ ਆ ਜਾਓ ਡਾਕਟਰ ਸਾਹਿਬ, ਕਿਹੜੇ ਰੌਲੇ 'ਚ ਪੈ ਗਏ ਹੋ? ਇੱਧਰ ਆਓ ਤੁਸੀਂ। ਦੱਸੋ ਤੁਸੀਂ ਸਾਡੇ ਜਾਣਨ ਵਾਲੇ ਹੋ, ਅੱਗੇ ਤਾਂ ਬੜੇ ਮੁਹੱਬਤ ਪਿਆਰ ਨਾਲ ਬੋਲਦੇ ਹੋ ਤੇ ਅੱਜ ਬੜੇ ਗੁੱਸੇ ਨਾਲ ਬੋਲਦੇ ਹੋ। ਉਹ ਕੰਮ ਮੁੱਕ ਗਏ ਹੁਣ, ਮੁਹੱਬਤ ਪਿਆਰ ਵਾਲੇ ਗੱਲਾਂ ਗਈਆਂ ਹੁਣ। ਸਾਈਡ ਤੇ ਕਰਕੇ ਜਿਹੜੀ ਮੁਹੱਬਤ ਥੋੜੀ ਜੀ ਤੁਸੀਂ ਲਾ ਦਿੰਦੇ ਹੋ ਨਾ, ਉਹ ਕੰਮ ਨਹੀਂ ਹੁਣ ਹੋਣਾ। ਹੁਣ ਉਹ ਕੰਮ ਖਤਮ ਹੋ ਗਿਆ ਜੀ। ਚੌਧਰੀ ਸਾਹਿਬ ਮੈਨੂੰ ਫੜਾ ਵਾ। ਪਟਵਾਰੀ ਸਾਹਿਬ ਬਾਹਰ ਮੱਛਰ ਹੈ, ਅੰਦਰ ਕਮਰੇ 'ਚ ਬਿਠਾਓ, ਫੇਰ ਹੀ ਸ਼ਫਕਤ ਹੋਣੀ ਹੈ। ਆਪਣਾ ਸਰ ਜੀ ਹਾਂ, ਬਾਹਰ ਜਰਾ ਮੱਛਰ ਮੁੱਛਰ ਅੰਦਰ ਆ ਜਾਓ ਕਮਰੇ 'ਚ। ਅੰਦਰ ਨਹੀਂ ਜਾਣਾ, ਮੇਰਾ ਸਾਹ ਘੁੱਟਦਾ, ਮੈਂ ਨਹੀਂ ਅੰਦਰ ਜਾਣਾ। ਉਹ ਭਾਈ ਡਾਕਟਰ ਤੇਰੇ ਕੋਲ ਸਾਹ ਘੁੱਟਣ ਡਿਆ, ਤੇਰਾ ਇਲਾਜ ਵੀ ਕਰ ਲਾਂਗੇ ਯਾਰ। ਕੀ ਹੋ ਗਿਆ, ਭੁਰਾ ਹੈਗਾ ਤੂੰ ਤੇ ਯਾਰ। ਯਾਰ ਤੂੰ ਡੰਗਰਾਂ ਦਾ ਡਾਕਟਰ ਨਹੀਂ ਆ, ਪਟਵਾਰੀਆਂ ਦਾ ਡਾਕਟਰ। ਉਹ ਕੀ ਮੈਂ ਕੀ ਆ? ਉਹ ਤੇ ਇਦਾਂ ਦਾ ਹੀ ਆ, ਕੋ ਮੱਝਾਂ ਜੋ ਵਾਲਿਆਂ ਦਾ ਵੀ ਹੀ। ਹੈ ਮੈਂ ਵੇਖ ਲਿਆ ਆ ਕੇ। ਠੀਕ ਹੈ, ਅੰਦਰ ਆ ਜਾਓ ਪਟਵਾਰੀ ਸਾਹਿਬ, ਆ ਜਾਓ ਅੰਦਰ ਚਲੀਏ। ਫਰੋ ਚਲਾਓ ਚਲੋ, ਕਿਹੜੇ ਅੰਦਰ ਜਾਣਾ? ਮੈਂ ਵੀ ਆਵਾਂ? ਆ ਜਾ ਹੁਣ, ਤੈਨੂੰ ਉਥੇ ਵੇਖ, ਤੂੰ ਮੱਝਾਂ ਦਾ ਗੋਇਆ ਸ਼ੋਇਆ ਚੈੱਕ ਕਰ। ਆਓ ਜੀ, ਬੈਠੋ ਜੀ। ਇੱਥੇ ਆਇਓ ਇੱਧਰ ਆ ਜਾਓ ਨਾ, ਇੱਧਰ ਆਓ। ਡਾਕਟਰ ਦੇ ਕੋਈ ਰੂਲਸ ਦਾ ਨਹੀਂ ਪਤਾ ਕਿ ਡਾਕਟਰ ਡਾਕਟਰ ਹੁੰਦਾ। ਖੁਦਾ ਦੇ ਬੰਦੇ ਦੋਨਾਂ ਦਾ ਬਾਤ ਹੈ। ਅੱਛਾ ਜੀ, ਮੱਝਾਂ ਤੁਸੀਂ ਚੈੱਕ ਕੀਤੀਆਂ ਨੇ? ਹਾਂ। ਗੋਇਆ ਚੈੱਕ ਕੀਤਾ, ਪੂਛਲਾਂ ਚੈੱਕ ਕੀਤੀਆਂ? ਹਾਂਜੀ। ਮੱਝਾਂ ਕਿੰਨੇ ਦਿਨ ਤੋਂ ਨੇ ਇੱਥੇ? ਮੱਝਾਂ ਦੇ ਵੇਖੋ ਜੀ, ਤਕਰੀਬਨ ਕੋਈ 4 ਮੱਝਾਂ ਜਿਹੜੀ ਹੈਗੇ ਨੇ। ਗੱਲ ਕਰਾਂਗਾ ਨਿਆਂ ਦੀ, ਠੀਕ ਹੈ। ਆਹੋ। ਡਾਕਟਰ ਮੈਨੂੰ ਤਕਰੀਬਨ 25 ਸਾਲ ਹੋ ਗਏ ਨੇ। ਇੱਕ ਦੋ ਮੱਝ ਹੈਗੇ ਤਕਰੀਬਨ ਹੁਣ 16 ਸਾਲ ਹੋ ਗਏ ਨੇ, ਦੋ ਮੱਝਾਂ ਨੂੰ। ਅੱਛਾ। ਠੀਕ ਹੈ। ਇਹ ਤੇ 3 ਮੱਝਾਂ ਨੇ, ਉਹਨਾਂ ਦੇ ਮੇਰਾ ਖਿਆਲ ਹੈ ਕਿ ਸਿਲਵਰ ਜੋਬਲੀ ਸਾਲਗਿਰਾ 25 ਸਾਲ ਹੋ ਗਏ ਨੇ। ਅੱਛਾ। ਠੀਕ ਹੈ। ਇੱਕ ਮੱਝ ਜਿਹੜੀ ਉਹਦਾ ਮੈਨੂੰ ਥੋੜਾ ਜਿਹਾ ਡਾਊਟ ਲੱਗਾ, ਹੂੰ, ਉਹ ਬਾਬਾ ਦੇਰ ਦੀ ਉਹਨੇ ਕੱਲ ਮਰ ਜਾਣਾ ਜੀ। ਉਹਨੂੰ ਇੱਥੇ ਹੁਣ ਮੈਂ ਨਾਲ ਹੀ ਖੜਨਾ, ਹਸਪਤਾਲ ਖੜਨਾ, ਫਿਰ ਤਾਂ ਉਹਨੂੰ ਸੈੱਟ ਹੋਣਾ ਜੀ। ਲਓ ਚੌਧਰੀ ਸਾਹਿਬ ਵੇਖੋ ਹਾਂ। ਅੱਜ ਤੋਂ ਬਾਅਦ ਤੁਹਾਨੂੰ ਕੋਈ ਮੱਝ ਨੂੰ ਕੋਈ ਨੁਕਸ ਹੋਏ, ਇਹ ਡਾਕਟਰ ਸਾਹਿਬ ਚੈੱਕ ਕਰਨਗੇ ਆ ਕੇ। ਇਹ ਬੰਦਾ ਸਾਡਾ ਇੱਥੇ ਬਹੇਗਾ। ਹਾਂਜੀ। ਕਿਉਂ ਜਦੋਂ ਮੱਝ ਗੋਇਆ ਕਰੇਗੀ ਨਾ ਜੀ, 30 ਰੁਪਏ ਤੁਹਾਨੂੰ ਟੈਕਸ ਪੈਣਾ। 30 ਰੁਪਈਆ ਟੈਕਸ? ਹਾਂਜੀ, ਕੀ ਮੱਝ ਨੂੰ? ਜਦੋਂ ਕਰੇ, ਜਦੋਂ ਵੀ ਮੱਝ ਗੋਇਆ ਦਿਨ 4 ਵਾਰੀ ਵੀ ਕਰੇ, ਭਾਵੇਂ ਉਹ 6 ਵਾਰੀ ਕਰੇਗੀ, ਉਨਾ ਹੀ ਟੈਕਸ ਪੈਣਾ ਤਾਂ। ਅੱਛਾ ਜੀ। ਔਰ ਮੇਰੀ ਗੱਲ ਸੁਣ ਲਓ। ਹਾਂਜੀ। ਮੱਝ ਇੱਕ ਦਿਨ ਵੀ ਭੁੱਖੀ ਨਾ ਰਹੇ, ਮੱਝ ਨੂੰ ਖੁਰਾਕ ਖੁੱਲੀ ਪਾਣੀ ਹੈ, ਠੀਕ ਹੈ। ਔਰ ਮੱਝ ਨੂੰ ਕਬਜ਼ ਨਹੀਂ ਹੋਣੀ ਚਾਹੀਦੀ। ਉਹ ਕਿਉਂ ਜੀ? ਹੈ ਉਹ ਕਿਉਂ? ਇਹ ਵੇਖੋ ਜੀ ਚੌਧਰੀ ਸਾਹਿਬ, ਇਹੋ ਹੀ ਕੰਮ ਕਰਨਾ ਚਾਹੁੰਦੇ, ਕਬਜ਼ ਕਰਨਾ। 5 ਦਿਨ ਮੱਝ ਗੋਇਆ ਨਾ ਕਰੇ, ਟੈਕਸ ਤੁਸੀਂ ਤਾਂ ਮਰ ਗਏ। ਇਹ ਬਹੂ, ਇਹ ਜਿਹੜਾ ਲਾਇਆ ਨਾ ਜੀ ਗਵਰਨਮੈਂਟ ਨੇ ਟੈਕਸ, ਜੀ ਜੀ। ਫੀ 30 ਰੁਪਏ ਉਹਨਾਂ ਨੇ ਫੀ ਮੱਝ ਨੂੰ ਲਾਇਆ ਦਿਹਾੜੀ ਦਾ। ਇੱਕ ਦਿਨ ਦਾ ਟੈਕਸ ਲਾਇਆ ਉਹਨਾਂ ਨੇ 30 ਰੁਪਏ। ਹਾਂ। ਠੀਕ ਹੈ ਫੇਰ ਨਾ? ਠੀਕ ਹੈ ਯਾਰ, ਮੈਂ ਪਰੇਸ਼ਾਨ ਹੋ ਗਿਆ। ਮੈਂ ਹੁਣ ਜਿੰਨੀ ਵਾਰੀ ਗੋਇਆ ਕਰਨਾ ਹੋਣਾ ਉਨੀ ਵਾਰੀ 30 ਰੁਪਏ। ਨਹੀਂ ਨਹੀਂ ਉਹ ਨਹੀਂ, ਜਿੰਨਾ ਮਰਜ਼ੀ ਵੀ ਕਰੇ 30 ਰੁਪਏ ਦੇਣਾ। ਉਹ ਤੇ ਤੁਹਾਨੂੰ ਮਜ਼ਾਕ ਕਰਨ ਫੇਰ ਡਿਆ। ਖੈਰ ਸਾਡਾ 30 ਰੁਪਏ ਭਾਜੀ, ਮੈਂ ਉਦੋਂ ਦਾ ਪਰੇਸ਼ਾਨ ਸਾਂ। ਜੋ ਸਭ 25-30 ਮੱਝਾਂ ਨੇ, ਅੱਛਾ ਜੀ, ਤੇ ਕੋਈ ਪੈਕੇਜ ਪੂਕੇਜ ਕਰੋ ਕੋਈ। ਪਹਿਲੇ ਰਜਿਸਟਰਡ ਤੇ ਕਰਵਾਓ ਨਾ, ਮੱਝਾਂ ਕਿੰਨੀਆਂ ਨੇ। ਵੇਖੋ, ਮੱਝ ਦਾ ਕੇਸ ਵੀ ਹੋ ਸਕਦਾ ਤੁਹਾਡੇ ਤੇ। ਜੇ ਮੱਝ ਰਜਿਸਟਰਡ ਨਹੀਂ ਨਾ ਜਿਹੜੀ ਹੋਏਗੀ, ਉਹ ਮੱਝ ਦਾ ਕੇਸ ਹੋ ਜਾਏਗਾ ਤੁਹਾਡੇ। ਓਏ ਹੋਏ ਭਾਜੀ, ਉਹ ਜਿਹੜੀਆਂ ਉਹ ਡਕੀਆਂ ਨੇ ਅੰਦਰ, ਉਹਨਾਂ ਦਾ ਕੀ ਕਰਨਾ ਜੇ? ਲਓ ਅੰਦਰ ਕਿਹੜੀਆਂ ਲੱਗੀਆਂ? ਉਹ ਨਹੀਂ ਨਹੀਂ, ਮਤਲਬ ਇਹ ਜਿਹੜੀਆਂ ਬੈਠੀਆਂ ਨੇ ਉਹ ਚੌਧਰੀ ਸਾਹਿਬ ਅੰਦਰ ਅੰਦਰ ਵੀ ਵੀ ਮੱਝਾਂ ਆ ਲੱਗੀਆਂ ਨੇ ਜੇ ਕੋਈ? ਇਹਨਾਂ ਦੀ ਵੀ ਗੱਲ ਕਰਦਾ ਹੈ ਜੀ। ਨਹੀਂ ਨਹੀਂ, ਇਹਨਾਂ ਦੀ ਨਹੀਂ, ਚੌਧਰੀ ਇਸ਼ਾਰਾ ਸਾਹਿਬ ਉਹਨਾਂ ਦਾ ਗੱਲ। ਉਧਰ ਹੈ। ਨਹੀਂ ਤੇ ਚੋਈ ਸਾਹਿਬ, ਜੇ ਤੁਸੀਂ ਪੈਕੇਜ ਨੂੰ ਕਰਨਾ ਹੈ, ਹਾਂਜੀ ਰਜਿਸਟਰਡ ਕਰਾਉਣੀਆਂ ਨੇ, ਹਾਂਜੀ। ਤੇ ਫਿਰ 5 ਵਾਰੀ ਕਰਾਉਣੀਆਂ ਨੇ ਨਾ। ਨਹੀਂ, 5-4 ਨਹੀਂ, ਸਾਰੀਆਂ ਟੋਟਲ ਮੱਝਾਂ ਰਜਿਸਟਰਡ ਕਰਵਾਉਣੀਆਂ। ਤੇ ਫਿਰ ਸਾਨੂੰ ਤੇ ਸਾਰਿਆਂ ਦਾ ਟੈਕਸ, ਸਾਨੂੰ ਤੇ ਸਾਰਿਆਂ ਦਾ ਪੈ ਗਿਆ। ਮੱਝ ਦਾ ਜਿਹੜਾ ਜਾ ਹੋਏਗਾ ਉਹ ਵੀ ਤੁਸੀਂ ਰਜਿਸਟਰਡ ਕਰਵਾਉਣਾ। ਜੀ ਜੀ। ਅੱਛਾ ਠੀਕ ਹੈ ਨਾ? ਪਟਵਾਰੀ ਸਾਹਿਬ ਜੋ ਕਹਿ ਰਹੇ ਨੇ ਉਹਨਾਂ ਦੀ ਗੱਲ ਫੋਲੋ ਕਰੋ ਤੁਸੀਂ। ਮੱਝਾਂ ਦੀਆਂ ਰਸੀਦਾਂ ਦਿਓ, ਇਹਨਾਂ ਨੂੰ ਰਜਿਸਟਰਡ ਕਰੋ, ਤੇ 11 ਗੁਣਾ ਇਹਨਾਂ ਨੂੰ ਪਾ ਦਿਓ ਟੈਕਸ। ਵੇਖੋ ਜੀ ਕਿੰਨੇ ਬੰਦੇ ਨੇ 11 ਗੁਣਾ। ਉਹ ਬਾਅਦ ਚ ਬਣਾਉਂਦੇ ਆ ਅਸੀਂ। ਮੁਨਸ਼ੀ ਸਾਹਿਬ, 4,000 ਰੁਪਇਆ ਬੰਦਾ ਹੈ ਜੀ। ਚੋਈ ਸਾਹਿਬ, ਜੀ ਜੇ ਅਸੀਂ ਅੱਗੋਂ ਜੋ ਤੁਸੀਂ ਦੱਸ ਕੇ ਜਾਓਗੇ ਹਾਂਜੀ, ਉਹਦੀ ਖਿਲਾਫ ਵਰਜ਼ੀ ਕਰਾਂਗੇ, ਤੇ ਫਿਰ 11 ਗੁਣਾ ਦੀ ਭਾਵੇਂ 22 ਗੁਣਾ ਪਾ ਲਿਆ ਜੇ, ਹੁਣ ਤੇ ਪਿਛਲੇ ਰੇਟ ਤੇ ਚੱਲੋ ਨਾ। ਨਹੀਂ ਨਹੀਂ, ਪਿਛਲੇ ਅਸੀਂ ਕੋਈ ਵੇਖੋ ਤਾਂ ਕੀ ਕੀਤਾ ਐਸਾ। ਅਸੀਂ ਹਕੂਮਤ ਦੇ ਫੈਸਲਿਆਂ ਦੇ ਨਾਲ ਚੱਲ ਰਹੇ ਹਾਂ, ਅਸੀਂ ਇਹਦੇ 'ਚ ਬੇਈਮਾਨੀ ਨਹੀਂ ਕਰ ਸਕਦੇ। ਬਿਲਕੁਲ।
ਸਮਝਦੇ ਹੋ ਚੋਈ ਸਾਹਿਬ ਬੇਈਮਾਨੀ ਤਾਂ ਤਾਂ ਹੋਏਗੀ ਨਾ ਜੇ ਅਸੀਂ ਟੈਕਸ ਨਾ ਦੇਈਏ ਤੇ ਹਾਂ ਜਦੋਂ ਟੈਕਸ ਅਸੀਂ ਦੇਣਾ ਹੈ, ਤੇ ਫਿਰ 11 ਗੁਣਾ ਮੇਰਾ ਵੀਰ ਸੋਨਾ ਵੀਰ ਅਫਸਰੋ ਟੈਕਸ ਅਸੀਂ 11 ਗੁਣਾ ਇਸ ਲਈ ਪਾਉਂਦੇ ਆ ਕਿ ਤੁਸੀਂ ਤੁਹਾਨੂੰ ਚਾਹੀਦਾ ਸੀ ਜਿਸ ਦਿਨ ਐਲਾਨ ਹੋਇਆ ਨਾ ਤੁਸੀਂ ਉਸੇ ਦਿਨ ਜਾ ਕੇ ਮੱਝਾਂ ਰਜਿਸਟਰਡ ਕਰਵਾਓ, ਬਿਲਕੁਲ 30 ਰੁਪਏ ਦਿਹਾੜੀ ਦਾ ਟੈਕਸ ਦੇਣਾ ਸ਼ੁਰੂ ਕਰ ਦਿਓ। ਚੋਈ ਤੁਸੀਂ ਸਾਹਿਬ ਅਜੇ ਤੱਕ ਸਾਡੇ ਨਹੀਂ ਕੋਲ- ਕਰਾਈਆਂ, ਇਸ ਲਈ ਤੁਹਾਨੂੰ 11 ਗੁਣਾ ਪੈਣਾ ਹੀ ਪੈਣਾ। ਚੋਈ ਸਾਹਿਬ ਸਾਡੇ ਕੋਲ ਕੋਈ ਹਕੂਮਤੀ ਨੁਮਾਇੰਦਾ ਨਹੀਂ ਆਇਆ, ਕੋਈ ਸਾਨੂੰ ਤਰੀਕਾਕਾਰ ਦਾ ਨਹੀਂ ਪਤਾ, ਸੁਣਿਆ ਹੈ ਖਬਰ ਅਸੀਂ ਮੱਝ ਦੇ ਕੰਨ 'ਚ ਜਾ ਕੇ ਨਹੀਂ ਪੁੱਛਣਾ ਕਿ ਤੂੰ ਚੌਧਰੀ ਤਾਲਬ ਦੀ ਮੱਝ ਹੈ, ਤੁਸੀਂ ਜਾ ਕੇ ਉੱਥੇ ਦਫ਼ਤਰ ਦੇ ਵਿੱਚ ਰਜਿਸਟਰਡ ਕਰਾਉਣੀਆਂ ਮੱਝਾਂ। ਤੇ ਚੋਈ ਸਾਹਿਬ ਨੂੰ ਤੁਸੀਂ ਦੱਸਿਆ ਨਾ, ਹਾਂ ਤੁਹਾਂ ਲਿਖ ਲਈ ਜਾਂਦੇ ਨਾ, ਹਾਂ, ਲਿਖ ਜੇ ਲਈ ਜਾ ਕੇ ਘੱਟ ਰਜਿਸਟਰਡ ਕਰਾਵਾਂਗੇ ਤੇ ਫਿਰ ਦੱਸਿਆ ਜਾਣਾ ਕਿ ਮੌਕੇ ਤੇ ਅਸੀਂ ਇੰਡੀਆ ਵੇਖ ਕੇ ਆਏ ਆ, ਤੇ ਤੁਸੀਂ ਘੱਟ ਕੇ ਉਹ ਦੱਸ ਦਿਓ। ਚੋਈ ਸਾਹਿਬ ਇਹਨਾਂ ਨੂੰ ਮੈਂ ਪੈਗਾਮ ਦੇ ਕੇ ਘੱਲਿਆ ਸੀ ਬੰਦੇ ਦੇ ਹੱਥ, ਮੈਂ ਹੁਣ ਜਾ ਕੇ ਆਖ ਦੋ ਫੀ ਮੱਝ ਦਾ ਟੈਕਸ ਪੈ ਗਿਆ 30 ਰੁਪਏ, ਆ ਤੇ ਫਿਰ ਜਮਾ ਕਰਾਓ। ਸਾਡੇ ਕੋਲ ਕੋਈ ਬੰਦਾ ਨਹੀਂ ਆਇਆ ਤੁਹਾਡਾ, ਇੱਥੇ ਬੰਦਾ ਹੀ ਕੋਈ ਨਹੀਂ ਆਇਆ। ਨਹੀਂ ਲਓ ਚੋਰ ਗੱਲ ਸਾਹਿਬ ਹੈ ਕਰਨ ਵਾਲੀ। ਤੁਸੀਂ ਪਹਿਲੇ ਹੀ ਕਾਨੂੰਨ ਨੂੰ ਹੱਥ 'ਚ ਲੈ ਚੁੱਕੇ ਹੋ। ਫਿਲਹਾਲ ਜਿਸ ਤਰ੍ਹਾਂ ਪਟਵਾਰੀ ਸਾਹਿਬ ਕਹਿ ਰਹੇ ਨੇ ਨਾ, ਉਹਨਾਂ ਦੀ ਗੱਲ ਨੂੰ ਫੋਲੋ ਕਰੋ, ਬਾਅਦ 'ਚ ਸ਼ਫਕਤ ਕਰ ਲੈਣੇ ਆ ਤੁਹਾਡੇ ਨਾਲ। ਜੀ ਸਰ ਠੀਕ ਹੈ ਜੀ। ਅੱਜ ਤੱਕ ਟੈਕਸ ਇਹਦਾ ਚੌਧਰੀ ਸਾਹਿਬ ਇਹਨਾਂ ਦੇ 1,11,000 ਰੁਪਇਆ। 1,11,000 ਰੁਪਇਆ ਟੈਕਸ ਪਿਛਲਾ ਭਰਨਾ, ਉਸ ਤੋਂ ਬਾਅਦ ਤੁਸੀਂ ਟੈਕਸ ਭੇਜਣਾ ਕਰਨਾ ਸਾਨੂੰ ਬਸ। ਠੀਕ ਹੈ, ਸਵੇਰੇ 11,000 ਰੁਪਇਆ ਬੈਂਕ ਜਮ੍ਹਾਂ ਕਰਾ ਕੇ ਨਾ ਤੇ ਤੁਹਾਨੂੰ ਰਸੀਦ ਕੱਲ ਤੇ ਦੇ ਲੱਖ 1,11,000 ਚੌਧਰੀ ਸਾਹਿਬ। ਮੈਂ 11,000 ਸੁਣਿਆ। ਨੇ 1,11,000 ਪਟਵਾਰੀ ਸਾਹਿਬ ਵੱਡੀ ਰਕਮ ਤੁਹਾਡੇ ਕੰਨ ਨਹੀਂ ਸੁਣਦੇ। 11,000 ਸੁਣ ਲਿਆ, ਲੱਖ ਨਹੀਂ ਸੁਣਿਆ ਇਹਨਾਂ ਨੇ। 11,000 ਕਿਹਾ ਇਹ ਕੰਮ ਹੋਰ ਕਰ ਲਓ ਹਾਂ। ਕੀ ਇੰਜ ਕਰੋ, ਸਾਡੇ ਚੋਂ ਕੋਈ ਨਾ ਆਪਣੇ ਮਹਿਕਮੇ 'ਚ ਭਰਾ ਭਰਤੀ ਕਰ ਲਓ। ਕਾਦੇ ਲਈ? ਵੇਖੋ ਤੁਹਾਡਾ ਬੰਦਾ, ਮੇਰਾ ਮਤਲਬ ਜਿਹੜਾ ਡਿਊਟੀ ਪਿਆ ਕਰੇ ਸਾਡੇ ਵੱਲੋਂ ਵੀ ਤੁਹਾਡੇ ਵੱਲੋਂ ਵੀ, ਨਾ ਤੁਹਾਨੂੰ ਟੈਨਸ਼ਨ ਆਵੰਦੀ ਨਾ ਸਾਨੂੰ। ਕਿੰਨੀ ਤਲੀਮ ਹੈ ਤੇਰੀ? ਮੇਰੀ ਜੀ ਅਲਹਮਦੁਲਿਲਾ ਪੂਰੀ 6 ਤਲੀਮ ਹੈ। ਅੱਛਾ 6 ਪੜਿਆ? ਹਾਂਜੀ ਹਾਂਜੀ ਲੈ ਤੇਰੀ ਨੌਕਰੀ ਪੱਕੀ। ਉਹ ਖੈਰ ਤੈਨੂੰ ਇਸੇ ਡੇਰੇ ਤੇ ਰਖਾ ਦਿੰਨੇ। ਉਹ ਤੁਹਾਡੀ ਖੈਰ ਹੋ ਗਈ ਨਾ, ਬੜੀ ਗੱਲ ਹੈ। ਜਦੋਂ ਮੱਝ ਟੈਕਸ ਸੁੱਟਣ ਲੱਗੇ ਨਾ, ਉਹ ਧਿਆਨ ਰੱਖਣਾ ਬਸ। ਟਾਈਮ ਲਿਖ ਲੈਣਾ ਤੇ ਟੈਕਸ ਲਿਖ ਲੈਣਾ ਕਿ ਕਿੰਨਾ ਕੁ ਸੁੱਟਦੀ। ਹਾਂ ਬਿਲਕੁਲ 2 ਕਿਲੋ 4 ਕਿਲੋ ਹਰ ਟੈਕਸ ਦੇ ਵਿੱਚੋਂ ਤੈਨੂੰ ਹਿੱਸਾ ਮਿਲੇਗਾ। ਠੀਕ ਹੈ ਨਾ? ਭਰਤੀ ਹੁਣ ਤੋਂ ਥਲੇ ਸੁੱਟ ਲਈ ਆ। ਹੁੰਦਾ 6 ਪੜਨ ਨੂੰ 6 ਪੜ ਕੇ ਤੇ ਨੌਕਰੀਆਂ ਲੱਭਣ ਡਿਆ ਉੱਥੇ ਪਟਵਾਰੀਆਂ ਦੇ ਨਾਲ। 12 ਪੜਿਆ ਮੈਂ ਇਧਰ ਮੂੰਹ ਕਰ 12 ਆਂਦੇ ਹੈ 2 ਹੋਰ ਪੜ ਲੈਣੀ ਅਸੀਂ ਤੇ ਨਾਲ ਟਿੱਕੀ ਵੇਚਦਾ ਹੀ। ਮੈਂ ਗੱਲਾਂ ਕਰਦੇ ਆ ਨਹੀਂ ਜੀ, ਆ ਪਾਰਟ ਟਾਈਮ ਜੌਬ ਕਰਨਾ ਨਾ ਆ ਕੇ। ਚਲੋ ਮੁਕਾਓ ਜੀ ਰੌਲਾ ਹੁਣ ਇਹਨਾਂ ਦਾ 1,11,000 ਰੁਪਏ ਟੈਕਸ ਚੋਂ ਟੈਕਸ ਤਾਰਨਾ ਸੁਬਾ। ਠੀਕ ਹੈ ਨਾ? ਜਿੰਨੀ ਤੇ ਕੱਲ ਸਾਰੀਆਂ ਮੱਝਾਂ ਆਪਣਾ ਤਬਸਮ, ਇਹ ਸਾਰੀਆਂ ਮੱਝਾਂ ਨਹੀਂ ਤੇ ਕੱਲ ਲੈ ਜੀ ਥਾਣੇ 'ਚ। ਜੀ ਠੀਕ ਹੈ। ਪਟਵਾਰੀ ਸਾਹਿਬ ਇੱਕ ਹੋਰ ਕੰਮ ਕਰ ਲਓ ਨਾ, ਤੁਹਾਡੀ ਨਾ ਉਹਨਾਂ ਦੀ ਕਾਦੀ? ਗੱਲ ਹੀ ਕਰਨੀ ਹੈ ਨਾ। ਇਹ ਗੱਲ ਕਰਨੀ ਨਹੀਂ ਨਾ, ਹੁਣ ਸਾਡੀ ਰਹਿਣੀ ਨਾ ਤੁਹਾਡੀ ਰਹਿਣੀ ਹੈ। ਇਹ ਨਹੀਂ, ਹੁਣ ਨਹੀਂ, ਹਕੂਮਤ ਦੀ ਗੱਲ ਹੈ। ਗੱਲ ਸੁਣੋ ਨਾ, ਤੁਹਾਡੀ ਨਾ ਉਹਨਾਂ ਦੀ। ਤੁਹਾਡੀ 1,11 ਹੈ, ਉਹਨਾਂ ਦੀ ਖਾਲੀ 11 ਹੈ। 29,000 ਤੇ ਡਨ ਕਰੋ। ਕੌਣ? ਆ 29,000 ਟੈਕਸ ਡਨ ਕਰੋ। ਇਹਨੂੰ ਤੇ ਨਾਲ ਲੈ ਜਾਣਾ ਹੁਣੇ ਹੀ। ਇਹਨੂੰ ਲੈ ਜਾ ਸਾਰੀਆਂ ਮੱਝਾਂ ਦੇ ਵਿੱਚ, ਇਹਨੂੰ ਤਾਂ ਸੁੱਟ ਗੱਡੀ ਦੇ ਵਿੱਚ ਡਾਲੇ 'ਚ। ਅੱਛਾ ਜੀ ਸਾਹਿਬ, ਆ ਟੈਕਸ ਪਰਚੀ ਦਿਓ ਹੁਣ ਪਰ। ਇਹ ਨਾ ਹਲੋ ਜੀ ਟੈਕਸ ਪਰਚੀ ਕੱਲ ਤੁਸੀਂ ਟੈਕਸ ਦੇਣਾ। ਟੈਕਸ ਦੇਣ ਤੋਂ ਬਾਅਦ ਆ ਕੇ ਮੱਝਾਂ ਰਜਿਸਟਰਡ ਕਰਾਉਣੀਆਂ ਥਾਣੇ ਦੇ ਵਿੱਚ ਸਾਰੀਆਂ। ਚੋਈ ਸਾਹਿਬ ਹਾਂ ਅੱਜ ਵਾਰ ਇਤਵਾਰ, ਹਾਂਜੀ ਸਵੇਰ ਸੋਮਵਾਰ, ਹਾਂਜੀ ਅਸੀਂ ਮੰਗਲ ਵਾਲੇ ਦਿਨ ਮੰਡੀ ਜਿਹੜੀਆਂ ਮੱਝਾਂ ਵੇਚ ਆਵਾਂਗੇ ਨਾ, ਹਾਂ। ਠੀਕ ਹੈ, ਬਕਾਇਆ ਇਹ ਰਜਿਸਟਰਡ ਕਰਵਾ ਕੇ ਨਾ ਹਾਂ। ਤੇ ਤੁਹਾਨੂੰ ਟੈਕਸ ਮੰਗਲ ਇਹ ਵਾਲੇ ਜਿਹੜੀਆਂ ਵੇਚਣ ਵੀ ਜਾਣਾ ਜੀ, ਉਹਨਾਂ ਦਾ ਟੈਕਸ ਪੈਣਾ ਹੀ ਪੈਣਾ ਤੁਹਾਨੂੰ। ਰਾਤ ਤੱਕ ਜਿਹੜਾ ਗੋਬਰ ਹੋਣਾ ਉਹਦਾ ਟੈਕਸ ਉਹ ਤੋਂ ਨਵਾਂ ਜਿਹੜਾ ਭਰਤੀ ਕੀਤਾ ਉਹਨੇ ਲੈਣਾ ਹੈ। ਅੱਛਾ ਪਟਵਾਰੀ ਸਾਹਿਬ ਇੱਕ ਹੋਰ ਵੀ ਗੱਲ ਹੈ ਨਾ, ਹਾਂਜੀ ਜੇ ਕੋਈ ਮੱਝ ਮੁੱਕਰ ਜਾਂਦੀ ਹੈ, ਕਾਹਦੇ ਤੋਂ? ਮੈਂ ਟੈਕਸ ਨਹੀਂ ਦੇਣਾ, ਅਸੀਂ ਤਾਂ ਮਾਰੇਗੇ। ਉਹ ਮੱਝ ਦਾ ਸਾਡਾ ਤੇ ਮੱਝ ਦੇ ਨਾਲ ਨਹੀਂ ਨਾ ਹੈ। ਅਸੀਂ ਸਰਕਾਰੀ ਬੰਦੇ ਆ, ਅਸੀਂ ਕਾਨੂੰਨ ਨੂੰ ਫੋਲੋ ਕਰਦੇ ਹੋਏ ਆਏ ਆ। ਅਸੀਂ ਜਦੋਂ ਗੋਬਰ ਵੇਚਣਾ ਤੁਹਾਨੂੰ ਟੈਕਸ ਪੈ ਜਾਣਾ ਹੈ। ਮੱਝ ਬੋਲੇ ਨਾ ਬੋਲੇ, ਮੱਝ ਦਾ ਤੇ ਵਿੱਚ ਕੋਈ ਕਸੂਰ ਨਹੀਂ ਹੈ। ਤੁਹਾਨੂੰ ਸਿਰਫ ਇਹ ਡਰ ਪੈਦਾ ਹੋ ਜਾਣਾ ਚਾਹੀਦਾ ਹੈ, ਜਦੋਂ ਵੀ ਮੱਝ ਗੋਬਰ ਕਰਨ ਲੱਗੇ ਤੁਹਾਨੂੰ ਇਹ ਨਜ਼ਰਾਂ ਚ ਆਏ ਕਿ ਟੈਕਸ ਆ ਰਿਹਾ ਹੈ। ਤਾਲਬ ਸਾਰੀਆਂ ਵੇਚਦੇ। ਨਹੀਂ, ਮੈਂ ਤੇ ਹੋਰ ਗੱਲ ਆਉਂਦਾ ਵਾਂ। ਕੀ? ਜਿਹੜਾ ਡਾਕਟਰ ਹੈ ਨਾ, ਆਹੋ ਉਹਨੂੰ ਖਰੀਦੀਏ, ਆ ਉਹਦੇ ਕੋਲ ਮੱਝਾਂ ਨੂੰ ਕੋਈ ਐਸੀ ਦਵਾਈ ਦੇਈਏ ਆਏ ਹਾਏ ਹਾਏ ਜਿਹੜੇ ਸਰ 8 ਪੈਰੀ ਨਾਲ ਟੈਕਸ ਸੁੱਟਣ। ਉਹਦਾ 25 ਗੁਣਾ ਟੈਕਸ ਹੈ। ਉਹ ਤੁਸੀਂ ਮੱਝ ਬਿਮਾਰ ਹੋ ਗਈ, ਉਹਦਾ 25 ਗੁਣਾ ਟੈਕਸ ਪੈਣਾ ਤੁਹਾਨੂੰ। ਸਮਝਦੇ ਨਾ? ਮੱਝ ਬਿਮਾਰ ਵੀ ਨਹੀਂ ਕਰਨੀ, ਮੱਝ ਦਾ ਦੇਖਭਾਲ ਵੀ ਕਰਨੀ ਹੈ, ਇਹਨੂੰ 3 ਟਾਈਮ ਨਵਾਉਣਾ ਵੀ ਹੈ, ਕੋਈ ਗਰਮੀਆਂ ਆਉਣੀਆਂ। ਕਿਉਂ ਜੀ ਡਾਕਟਰ ਸਾਹਿਬ? ਬਿਲਕੁਲ ਫਰੈਸ਼ ਰੱਖਣੀ, ਤਾਜ਼ੀਆਂ। ਠੀਕ ਹੈ ਨਾ? ਨਵਾ ਧਵਾ ਕੇ ਉਹਦੇ ਸਿਰ 'ਚ ਤੇਲ ਲਾ ਕੇ, ਅੱਖਾਂ 'ਚ ਸੁਰਮਾ ਪਾ ਕੇ, ਜਿਹੜਾ ਕੋਲ ਆਏ ਮੱਝ ਸੋਹਣੀ ਲੱਗੇ। 3 ਟਾਈਮ ਧੀਏ, ਹਾਂ ਮੱਝ ਕਿ ਧੀਏ ਸਾਡੀ। ਉਹ ਭਾਈ ਜਾਨਵਰ ਇੰਜੀ ਪਾਲੀ ਦੇ ਨੇ। ਉਹ ਜਿਹਦਾ ਦੁੱਧ ਪੀਏ ਉਹ ਮਾਂ ਤੋਂ ਚੰਗੀ ਹੁੰਦੀ ਹੈ। ਸਮਝਦੇ ਨਾ? ਹਾਂ ਇਹਦੀ ਇੱਜ਼ਤ ਕਰੋ, ਇਹਦੀ ਦੇਖਭਾਲ ਕਰੋ। ਡਾਕਟਰ ਸਾਹਿਬ ਜੀ ਚਾਚਾ ਜੀ, 3 ਵਾਰੀ ਤੇ ਵੇਚਦੇ ਕਦੀ ਨਾਤਾ ਦਿਹਾੜੀ ਇਹ ਚ। ਚਲੋ ਗੋਡੇ ਗੋਡੇ ਬੋ ਆਂਡੀ, ਉੱਠ ਯਾਰ ਇੱਥੋਂ।
ਉਹ ਨਹਾਵੇ ਨਾ ਨਹਾਵੇ, ਮੱਝਾਂ ਨੂੰ ਨਵਾਉਣਾ ਤੁਸੀਂ, ਸਮਝਦੇ ਹੋ ਨਾ। ਤੇ ਟੈਕਸ ਵੀ ਕੱਲ ਉੱਥੇ ਥਾਣੇ ਜਮ੍ਹਾਂ ਕਰਾਓ ਜੀ। ਟੈਕਸ ਵੀ ਜਮ੍ਹਾਂ ਕਰਾਉਣਾ ਜੇ, ਤੇ ਉਸ ਤੋਂ ਬਾਅਦ ਮੱਝਾਂ ਰਜਿਸਟਰਡ ਕਰਵਾਉਣੀਆਂ, ਬਾਇਓਮੈਟ੍ਰਿਕ ਕਰਾਉਣਾ ਜੇ ਮੱਝਾਂ ਦਾ ਸਾਰੀਆਂ ਦਾ, ਸਮਝਦੇ ਹੋ। मैंने क्या पटवारी साहब ਇਹ ਫੈਸਲਾ ਕੀਤਾ ਬਹੁਤ ਪਸੰਦ ਹੈ ਹਕੂਮਤ ਪੰਜਾਬ ਦਾ। ਯਕੀਨ ਕਰੋ, ਇੱਕ ਤੇ ਜਾਨਵਰ ਦੇਖਭਾਲ ਹੋਏਗੀ, ਜਾਨਵਰ ਸੋਹਣਾ ਜਵਾਨ ਹੋਏਗਾ। ਆਏ ਹਾਏ ਹਾਏ। ਇਹਨਾਂ ਨੇ ਅੱਗੋਂ ਥੋੜੀ ਜਿਹੀ ਤਨਖਾਹ ਤੇ ਬੰਦਾ ਰੱਖਿਆ ਹੁੰਦਾ, ਪੱਠੇ ਪਾਵੇ ਨਾ ਪਾਵੇ, ਬੇਜ਼ਬਾਨ ਮੱਝਾਂ, ਉਹਨਾਂ ਕਿਹੜਾ ਕੋਈ ਤੁਹਾਨੂੰ ਜਾ ਕੇ ਕੁੰਡਾ ਖੜਕਾ ਕੇ ਕਹਿਣਾ ਕਿ ਸਾਨੂੰ ਭੁੱਖ ਲੱਗੀ ਸਾਨੂੰ ਖਵਾਓ। ਇਹਨਾਂ ਨੂੰ ਧਿਆਨ ਰੱਖਣਾ ਇਹਨਾਂ ਦਾ, ਜੇ ਦੁੱਧ ਪੀਂਦੇ ਹੋ ਨਾ ਤੇ ਇਹਨਾਂ ਦਾ ਖਿਆਲ ਵੀ ਰੱਖਿਆ ਕਰੋ। ਬਿਲਕੁਲ। ਹਾਂ, ਕੱਲ ਤੋਂ ਮੈਨੂੰ ਕੋਈ ਮੱਝ ਗੰਦੀ ਨਜ਼ਰ ਨਾ ਆਵੇ, ਠੀਕ ਹੈ। ਕਿਸੇ ਟਾਈਮ ਵੀ ਮੈਂ ਇਸ ਤਰ੍ਹਾਂ ਕਾਨੂੰਨ ਨੂੰ ਨਾਲ ਲੈ ਕੇ ਮੈਂ ਰੇਟ ਕਰ ਸਕਦਾ। ਠੀਕ ਹੈ ਸਰ। ਚੋ ਸਰ ਸੁਣ ਲਓ ਮੈਂ ਤੇ ਇਹਨਾਂ ਨੂੰ ਕਹਿਣਾ ਯਾਰ ਬਣਾਓ, ਇਹਨਾਂ ਨੂੰ ਪਾ ਦਿਓ, ਇਹਨਾਂ ਸਾਨੂੰ ਚਾਹ ਪਾਣੀ ਵੀ ਨਹੀਂ ਪੁੱਛੀ। ਆ ਮੇਰੀ ਗੱਲ ਸੁਣੋ ਇਹ ਵੀ ਕੋਈ ਗੱਲ ਕਰਨ ਵਾਲੀ। ਚਾਹ ਪਾਣੀ ਦਾ ਤਲਕ ਹੀ ਨਹੀਂ, ਅਸੀਂ ਆਪ ਪੀ ਲਾਂਗੇ। ਆ ਮੇਰੀ ਗੱਲ ਸੁਣੋ, ਇਹਦਾ ਇੱਕ ਹੱਲ ਹੈਗਾ। ਟੈਕਸ ਅਗਰ ਤੁਸੀਂ ਨਾ ਮੱਝ ਨੇ ਟੈਕਸ ਕੀਤਾ, ਉਹਦਾ ਇੱਕ ਹੱਲ ਹੈ, ਫੀ ਮੱਝ ਨੂੰ ਪੈਂਪਰ ਬਣ ਲਓ। ਡਾਕਟਰ ਸਾਹਿਬ ਤੁਸੀਂ ਤੇ ਪੈਂਪਰ ਦੀ ਗੱਲ ਇਸ ਤਰ੍ਹਾਂ ਕਰ ਰਹੇ ਹੋ ਕਿ ਜਿਵੇਂ ਚੋਰ ਸਾਹਿਬ ਹਰ ਟਾਈਮ ਉੱਥੇ ਫਾਰਮੇਸੀ ਦੇ ਖਲੋਤੇ ਰਹਿਣ। ਨਹੀਂ ਕਈ ਮੱਝ ਵਿੱਚ ਮੋਸ਼ਨ ਲੱਗ ਜਾਂਦਾ ਨਾ, ਪਤਾ ਮੋਸ਼ਨ ਇਹ ਚੀਜ਼ਾਂ ਦਾ ਖਿਆਲ ਡਾਕਟਰ ਸਾਹਿਬ ਤੁਸੀਂ ਰੱਖਣਾ ਹੈ। ਇਹ ਡੇਰੇ ਦੇ ਜਿਹੜਾ ਮੈਡੀਕਲ ਰਿਪੋਰਟ ਹੈ ਤੇ ਜਵਾਬ ਦੇ ਤੁਸੀਂ ਹੋ। ਉਹ ਨਾ ਕੱਲ ਨੂੰ ਚੋਰ ਸਾਹਿਬ ਆਪਣੇ ਜਾਨਵਰ ਲੈ ਕੇ ਜੰਗਲ ਪਾਣੀ ਕਰਨ ਲਈ ਬਾਹਰ ਲੈ ਜਾਣ। ਸਰ ਮੇਰੀ ਜੋ ਵੀ ਗੋਬਰ ਹੈ ਉਹ ਇੱਥੇ ਟੈਸਟ ਹੋਣਾ ਹੈ, ਠੀਕ ਹੈ। ਅਗਰ ਬਾਹਰ ਬਾਜ਼ਾਰ 'ਚ ਰੋਡ ਤੇ ਕਿਤੇ ਅਗਰ ਗੋਬਰ ਹੋਇਆ, ਉਹਦੀ ਰਿਪੋਰਟ ਅਗਰ ਇਸ ਡੇਰੇ ਦੀ ਹੋਈ 11 ਗੁਣਾ। ਹਾਂਜੀ 11 ਗੁਣਾ ਟੈਕਸ ਤੇ ਹੈ ਤੁਹਾਡਾ ਵੀ ਜਿਹੜਾ ਨਾ ਮੁਅੱਤਲ ਤੁਹਾਨੂੰ ਹੋ ਵੀ ਜਾਓਗੇ ਪੁੱਛ ਤੁਸੀਂ। ਹੋਏਗੀ। ਹਾਂ ਬਿਲਕੁਲ। ਹਾਂਜੀ ਪੂਰੇ ਪਿੰਡ ਦਾ ਗੋਬਰ ਮੈਂ ਚੈੱਕ ਕਰਨਾ ਜੀ। ਉਹ ਜਿਹੜਾ ਮੈਡੀਕਲ ਹੈ ਨਾ, ਜਿਹਦੇ ਕੋਲ ਜਾਣਾ ਹੈ, ਜਿਹਨਾਂ ਨੂੰ ਉਹਨੇ ਦੇਖਭਾਲ ਵੀ ਕਰਨੀ, ਉਹਨਾਂ ਡੰਗਰਾਂ ਨੂੰ ਆ ਕੇ ਤੁਸੀਂ ਇਹਨਾਂ ਚੈੱਕ ਵੀ ਕਰਨਾ, ਕੋਈ ਡੰਗਰ ਬਿਮਾਰ ਤੇ ਨਹੀਂ। ਇਹਨਾਂ ਨੂੰ ਦੱਸਣਾ ਕਿ ਇਹਨਾਂ ਨੂੰ ਹਰਾ ਪਾਣਾ, ਸੁੱਕਾ ਪਾਣਾ, ਕੀ ਖਵਾਣਾ ਕੀ ਨਹੀਂ ਖਵਾਣਾ। ਲਤੀਫ ਸਾਹਿਬ, ਹਾਂਜੀ ਹਾਂਜੀ ਤੁਸੀਂ ਜੋ ਸਕੂਲੇ ਪੜ੍ਹਦੇ ਹੋ, ਹਾਂਜੀ। ਤੂੰ ਸਿਰਫ 11 ਦਾ ਹੀ ਭਾੜਾ ਯਾਦ ਕੀਤਾ ਸੀ। ਆਸਾਨ ਸੀ ਉਹ। 11000 ਤੁਹਾਡਾ ਟੈਕਸ ਹੀ ਉਹ ਦਿੱਤਾ। ਮੇਰੀ ਵੀ ਗੱਲ ਸੁਣ ਲੈ ਨਾ, ਹਾਂਜੀ। ਨਾ ਤੂੰ 2 ਦਾ ਭਾੜਾ ਫੜਿਆ, ਨਾ ਤੂੰ 3 ਦਾ ਫੜਿਆ, ਨਾ 9 ਦਾ, ਨਾ 10 ਦਾ, 11 ਦਾ ਹੀ ਭਾੜਾ ਫੜਿਆ ਹੈ। ਉਹ ਜਦੋਂ ਯਾਰ ਦਾ ਅਸੀਂ- ਬੈਠਾ ਅਸੀਂ ਇੱਥੇ 11 ਗੁਣਾ ਲਾਈ ਆ। ਅਸੀਂ ਇੱਥੇ ਪਹਾੜੇ ਸੁਣਨ ਨਹੀਂ ਆਏ ਤੁਹਾਡੇ ਕੋਲੋਂ। ਅਸੀਂ ਜਿਹੜੀ ਗੱਲ ਕਰਨ ਨੇ ਨਾ, ਬਸ ਅੱਜ ਤੋਂ ਬਾਅਦ ਟੈਕਸ ਟਾਈਮ ਨਾ ਪਹੁੰਚਾਉਣਾ ਜੇ ਮੱਝਾਂ ਦਾ, ਠੀਕ ਹੈ ਨਾ। ਬਿਲਕੁਲ। ਚੌਧਰੀ ਕਿਉਂ ਯਾਰ ਗੁੱਸੇ ਚ ਲਾਉਂਦਾ ਇਹ ਪਟਵਾਰੀ? ਆ ਕੋਈ 4 ਗੁਣਾ ਦੀ ਗੱਲ ਕਰ ਲੈ, 2 ਗੁਣਾ ਦੀ ਵੀ ਗੱਲ ਹੈ। ਜਦੋਂ ਦਾ ਬੇਟਾ 11 ਗੁਣਾ ਤੋਂ ਥੱਲੇ ਨਹੀਂ ਪਿਆ ਹੁੰਦਾ। ਮਾਰਾ ਤੇਰੀ ਧੌਣ ਤੈਨੂੰ ਵੀ ਯਾਰਾਂ ਹੀ ਯਾਦ ਹੈ। ਉਹ ਪਟਵਾਰੀ ਸਾਹਿਬ ਸਾਹਿਬ ਚੁੱਪ ਕਰ ਜਾਓ। ਕਰਦੇ ਨੇ ਵੇਖ। ਜੀ ਪਟਵਾਰੀ ਸਾਹਿਬ ਅਗਲੇ ਡੇਰੇ ਤੇ ਵੀ ਜਾਣਾ ਹੈ। ਇਹ ਲਓ, ਚੋਰ ਸਾਹਿਬ ਇਜਾਜ਼ਤ ਅਗਰ ਦਿਓ ਮੌਕੇ ਸਾਨੂੰ, ਤੁਹਾਡੇ ਰਜਿਸਟਰਡ ਠੀਕ ਹੈ ਹੋ ਨਾ। ਗਏ ਨੇ ਤਾਂ ਉੱਠੋ ਚਲੀਏ। ਇਹ ਡੰਗਰ ਰਜਿਸਟਰਡ ਕਰਵਾਉਣੇ ਸੁਬਾ ਆ ਕੇ, ਸਾਰਿਆਂ ਦਾ ਰਜਿਸਟਰਡ ਕਰਵਾਉਣ ਤੋਂ ਬਾਅਦ ਕੱਲ ਸ਼ਾਮ ਤੱਕ ਜੇ ਰਜਿਸਟਰਡ ਨਾ ਹੋਏ ਤਾਂ ਡੰਗਰ ਤੁਹਾਡੇ ਸਾਰੇ ਖੋਲ ਕੇ ਅਸੀਂ ਥਾਣੇ ਲੈ ਇਹ ਜਾਵਾਂਗੇ। ਜੋ ਤੁਸੀਂ ਦੱਸਿਆ ਨਾ, ਹਾਂਜੀ ਸਭ ਕੁਝ ਹੋਏਗਾ। ਔਰ ਇਨਸ਼ਾਅੱਲਾ ਹੁਣ ਜਦੋਂ ਤੁਸੀਂ ਆਓਗੇ ਨਾ, ਤੁਹਾਨੂੰ ਚਾਹ ਪਾਣੀ ਵੀ ਪੁੱਛਾਂਗੇ ਅਸੀਂ, ਤੇ ਨਾਲ ਤੁਹਾਨੂੰ ਵੇਖ ਕੇ ਅਫਸਰਾਂ ਨੂੰ, ਨਾਲ ਪੁਲਿਸ ਵਾਲੇ ਵੇਖ ਕੇ ਉਂਝ ਹੀ ਥ੍ਰੈਡ ਹੋ ਗਿਆ ਸਾਂ। ਨਹੀਂ ਇਹਦੇ ਵਿੱਚ ਪਰੇਸ਼ਾਨ ਨਹੀਂ ਹੋਣਾ। ਵੇਖੋ, ਹਕੂਮਤ ਦਾ ਸਾਥ ਦੇਣਾ ਚਾਹੀਦਾ। ਨਹੀਂ ਤਾਂ ਕੋਈ ਵੀ ਕੰਮ ਹੈ, ਕੋਈ ਵੀ ਕਦਮ ਚੁੱਕ ਰਹੀ ਹਕੂਮਤ, ਤੇ ਸਾਡੇ ਫਾਇਦੇ ਲਈ ਚੁੱਕ ਰਹੀ। ਤੇ ਪਿੱਛੇ ਜੇ ਹੈਲਮਟ ਤੇ ਪਾਬੰਦੀ ਲੱਗੀ ਤਾਂ ਸਾਡੇ ਫਾਇਦੇ ਲਈ। ਹੱਲੇ ਤਾਂ ਨਹੀਂ ਲਾਇਆ ਤੁਸੀਂ ਹੈਲਮਟ। ਵੇਖੋ ਨਾ, ਹੈਲਮਟ ਤੁਸੀਂ ਪਾਇਆ ਹੁੰਦਾ, ਕਿਤੇ ਡਿੱਗਦੇ ਹੋ, ਸੱਟ ਲੱਗਦੀ ਹੈ, ਤੁਹਾਨੂੰ ਲੱਗਦੀ ਹੈ ਨਾ, ਹਕੂਮਤ ਨੂੰ ਨਹੀਂ ਲੱਗਦੀ। ਲੇਕਿਨ ਉਹ ਤਹੱਫਜ਼ ਤੁਹਾਡਾ ਸੋਚਦੀ। ਬਿਲਕੁਲ ਸਹੀ। ਇਹ ਹੁਣ ਵੀ ਜਿਹੜਾ ਟੈਕਸ ਲਾਇਆ ਨਾ ਜੀ, ਇਹਦੇ ਨਾਲ ਆ ਕੇ ਇਹ ਜਿਹੜਾ ਸਾਫ਼ ਸੁਥਰਾ ਪੰਜਾਬ ਵਾਲੇ ਨੇ, ਇਹ ਚਾਹੁੰਦੇ ਨੇ ਕਿ ਯਾਰ ਗੰਦ ਨਾ ਪਵੇ, ਠੀਕ ਹੈ ਨਾ। 30 ਰੁਪਏ ਦੇਣ ਨਾਲ ਅਗਰ ਉਹ ਤੁਹਾਡੇ ਕੋਲ ਆ ਕੇ ਤੁਹਾਡੇ ਆਪਣਾ ਗੋਬਰ ਵੀ ਲੈ ਜਾਣ ਕਰਨ, ਸਾਰਾ ਸਾਫ਼ ਸੁਥਰਾ ਵੀ ਰੱਖਣਗੇ, ਤੇ ਸਾਨੂੰ ਚਾਹੀਦਾ ਉਹਨਾਂ ਦਾ ਵੀ ਖਿਆਲ ਰੱਖਣਾ, ਅਸੀਂ ਵੀ ਉਹਨਾਂ ਦਾ ਸਾਥ ਤੇ ਦਈਏ। ਇਹ ਜਿਹੜਾ ਗੋਬਰ ਖੜਨਗੇ, ਹਾਂਜੀ, ਉਹਦੇ ਸਾਨੂੰ ਪੈਸੇ ਤੇ ਦੇਣਗੇ ਨਾ। ਕਾਹਦੇ ਜੀ? ਗੋਬਰ ਦੇ ਜਿਹੜੇ ਅਸੀਂ ਫਸਲ ਹੀ ਪਾਉਂਦੇ ਆ ਖਾਦ ਦੀ ਬਜਾਏ, ਹਾਂ, ਤੇ ਸਾਡੇ ਖਾਦ ਦੇ ਪੈਸੇ ਬਚਦੇ ਨੇ। ਵੇਖੋ ਨਾ, ਤੁਸੀਂ ਫਸਲ ਦੇ ਵਿੱਚ ਪਾਉਂਦੇ ਹੋ, ਕਈਆਂ ਨੇ ਵੈਸੇ ਮੱਝਾਂ ਰੱਖੀਆਂ, ਉਹ ਚੁੱਕ ਕੇ ਬਾਹਰ ਸੁੱਟ ਦਿੰਦੇ, ਉਹਦੇ ਨਾਲ ਗੰਦਗੀ ਫੈਲਦੀ। ਇਹਨੂੰ ਸਾਫ਼ ਰੱਖਣਾ, ਪਾਕਿਸਤਾਨ ਨੂੰ, ਪੰਜਾਬ ਨੂੰ। ਵੇਖੋ ਤੁਸੀਂ ਅੱਜ ਪੰਜਾਬ ਸਾਫ਼ ਹੋਣ ਡਿਆ, ਕੱਲ ਸਿੰਧ ਹੋ ਜਾਏਗਾ, ਆਸਤਾ ਆਸਤਾ ਪੂਰਾ ਪਾਕਿਸਤਾਨ ਸਾਫ਼ ਹੋ ਜਾਏਗਾ। ਇਹਦਾ ਸਾਥ ਦੇਣਾ ਚਾਹੀਦਾ ਸਾਨੂੰ ਸਾਰਿਆਂ ਨੂੰ, ਠੀਕ ਹੈ ਨਾ। ਅੱਜ ਤੋਂ ਬਾਅਦ ਚੌਧਰੀ ਸਾਹਿਬ ਬਹੁਤ ਤੁਸੀਂ ਸਮਝ ਲੱਗੀ ਹੈ। ਵਾਅਦਾ ਕਰੋ ਕਿ ਅਸੀਂ ਸਾਰੇ ਜਿਹੜੇ ਵੀ ਗੱਲ ਹੋਏਗੀ ਹਕੂਮਤ ਦੀ ਜ਼ਰੂਰ ਮੰਨਾਂਗੇ। ਠੀਕ ਹੈ। ਇਨਸ਼ਾਅੱਲਾ। ਹਾਂ, ਪਾਕਿਸਤਾਨ ਜ਼ਿੰਦਾਬਾਦ।